ਦਾ ਸਿਲਸਿਲਾ ਕਰਦੇ ਹਾਂ ਸ਼ੁਰੂ। ਪਹਿਲੀ ਖਬਰ ਦੇ ਉੱਤੇ ਨਜ਼ਰ ਆ ਰਹੀ ਹੈ ਤੇ ਕਹਿੰਦੇ 84 ਕਤਲੇਆਮ ਦੇ ਵਿੱਚ ਪੁਲਿਸ ਦੀਆਂ ਜਿਹੜੀਆਂ ਪਰਤਾਂ ਆ ਖੁੱਲ੍ਹ ਗਈਆਂ, ਕਾਰਵਾਈ ਦੀ ਸੰਭਾਵਨਾ। ਦੇਖੋ, ਬਿਲਕੁਲ ਇਹ ਮਾਮਲਾ ਜਿਹੜਾ ਵੈਸੇ ਤੇ ਪਿਛਲੇ ਲੰਮੇ ਸਮੇਂ ਤੋਂ ਹੀ ਲੋਕਾਂ ਵੱਲੋਂ ਚੁੱਕਿਆ ਜਾ ਰਿਹਾ ਸੀ, ਖਾਸ ਤੌਰ ਤੇ ਸਿੱਖ ਕੌਮ ਵੱਲੋਂ, ਕਿ ਜਿਹੜਾ ਇਹ ਕਤਲੇਆਮ ਹੋਇਆ ਸੀਗਾ, ਇਹ ਕਤਲੇਆਮ ਕੋਈ ਇਹ ਨਹੀਂ ਸੀਗਾ ਕਿ ਜਨੂਨੀ ਭੀੜ ਕੋਈ ਆਈ ਤੇ ਸਾਰਾ ਕੁਝ ਕਰਾ ਕੇ ਚਲੇ ਗਈ। ਇਹ ਬੜਾ ਵਿਉਂਤਬੱਧ ਸਿੱਖਾਂ ਦੀ ਨਸਲਕੁਸ਼ੀ ਸੀਗੀ, ਬੜਾ ਵਿਉਂਤਬੱਧ ਹਮਲਾ ਸੀਗਾ। ਵਿਉਂਤਬੱਧ ਤਰੀਕੇ ਦੇ ਨਾਲ ਇਸ ਨੂੰ ਅੰਜਾਮ ਦਿੱਤਾ ਗਿਆ, ਜਿਹਦੇ ਵਿੱਚ ਬਿਊਰੋਕਰੇਸੀ, ਪੁਲਿਸ, ਪੋਲਿਟਿਕਸ, ਇਹ ਸਾਰੇ ਹੀ ਰਲ ਕੇ ਇੱਕ ਖੇਡ ਖੇਡਦੇ ਪਏ ਸੀਗੇ, ਜਿਹਨੂੰ ਆਪਾਂ ਖੂਨੀ ਖੇਡ ਆਖ ਸਕਦੇ ਹਾਂ। ਤਾਂ ਹੁਣ ਇਸ ਮਾਮਲੇ 'ਚ ਕੀ ਹੈ, ਤੁਹਾਨੂੰ ਪਤਾ ਹੀ ਹੈ, ਸਰਕਾਰ ਬਦਲੀ ਔਰ ਉਸ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਨੇ ਕੁਛ ਚੀਜ਼ਾਂ ਇਸ ਮਾਮਲੇ ਦੇ ਵਿੱਚ ਅਲੋਕਾਰੀ ਕੀਤੀਆਂ, ਜਿਹਦੀ ਉਮੀਦ ਨਹੀਂ ਸੀਗੀ। ਖਾਸ ਤੌਰ ਤੇ ਸੱਜਣ ਵਾਲਾ ਮਾਮਲਾ ਜਿਸ ਤਰੀਕੇ ਨਾਲ ਅੱਗੇ ਵਧਾਇਆ, ਫਿਰ ਇਸ ਤੋਂ ਇਲਾਵਾ SIT ਜਿਹੜੀ ਹੈ ਉਹ ਬਿਠਾ ਲਈ। SIT ਦਾ ਕੰਮ ਵੀ ਜਿਹੜਾ ਉਹ ਬੜੀ ਤੇਜ਼ੀ ਨਾਲ ਅੱਗੇ ਵਧਿਆ। ਤਾਂ ਖੈਰ, ਉਹ ਕੁਛ ਮਾਮਲੇ ਹੀ ਸੀਗੇ ਜਿਹਦੇ 'ਚ SIT ਨੇ ਆਪਣੇ ਆਪ ਨੂੰ ਅੱਗੇ ਤੋਰਿਆ, ਨਹੀਂ ਤੇ ਬਹੁਤੇ ਜਿਹੜੇ ਮਾਮਲੇ ਸੀ ਬੰਦ ਹੋ ਚੁੱਕੇ ਸੀ, ਉਹਨਾਂ ਬੰਦ ਹੋਇਆ ਮਾਮਲਿਆਂ ਨੂੰ ਕੁਛ ਨੂੰ ਖੋਲਿਆ ਸੀਗਾ। ਤਾਂ ਖੈਰ, ਇਹ ਜਿਹੜੇ ਮਾਮਲੇ ਸੀਗੇ ਉਹਦੇ ਵਿੱਚ ਇੱਕ ਚੀਜ਼ ਜਿਹੜੀ ਸੀਗੀ ਉਹ ਇਹ ਸੀਗੀ ਕਿ ਜਿਹੜੇ ਸਾਬਕਾ ਜਸਟਿਸ ਹੈ ਢੀਂਗਰਾ, ਉਹਨਾਂ ਦੀ ਪ੍ਰਧਾਨਗੀ ਵਾਲੀ ਇੱਕ ਬਣੀ ਸੀਗੀ ਕਮੇਟੀ, ਮੇਰੇ ਖਿਆਲ ਦੇ ਨਾਲ, ਜਿਹਦੇ ਵਿੱਚ SIT ਦੇ 2 ਜਿਹੜੇ ਮੈਂਬਰ ਸਨ, ਜਿੱਦਾਂ ਸੇਵਾ ਮੁਕਤ IPS ਅਧਿਕਾਰੀ ਰਾਜਦੀਪ ਸਿੰਘ ਸੀਗੇ, ਵਰਤਮਾਨ IPS ਅਧਿਕਾਰੀ ਜਿਹੜੇ ਆ ਮੌਜੂਦਾ ਅਭਿਸ਼ੇਕ ਦੁਲਾਰੇ ਸ਼ਾਮਲ ਸੀਗੇ। ਤਾਂ ਅਦਾਲਤ ਜਿਹੜੀ ਸਰਵਉੱਚ ਅਦਾਲਤ ਹੈ 11 ਜਨਵਰੀ 2018 ਨੂੰ ਇਸ SIT ਦਾ ਗਠਨ ਕਰਦੀ ਹੈ। ਉਸ ਤੋਂ ਬਾਅਦ 186 ਮਾਮਲਿਆਂ ਦੇ ਵਿੱਚ ਅੱਗੇ ਪੜਤਾਲ ਕਰਨੀ ਸੀ, ਜਿਨ੍ਹਾਂ ਨੂੰ ਪਹਿਲਾਂ ਹੀ ਬੰਦ ਕਰ ਦਿੱਤਾ ਗਿਆ। ਤਾਂ ਉਹਦੇ ਵਿੱਚ ਹੁਣ ਜਿਹੜੇ ਪਟੀਸ਼ਨ ਕਰਤਾ ਦੇ ਵਕੀਲ ਸੀਗੇ, ਜੋ ਪੀੜਤਾਂ ਦੇ ਵਕੀਲ ਕਹੇ ਜਾ ਸਕਦੇ ਆ, ਤਾਂ ਉਹਨਾਂ ਵੱਲੋਂ ਇਹ ਗੱਲ ਕਹੀ ਗਈ ਅੱਜ ਸੁਣਵਾਈ ਦੇ ਵਿੱਚ ਕਿ ਦੇਖੋ ਜੀ, ਪੁਲਿਸ ਵਾਲਿਆਂ ਦੇ ਖਿਲਾਫ ਫਾਈਂਡਿੰਗਸ ਜਿਹੜੀਆਂ ਨੇ ਉਹ ਆਈਆਂ ਸਾਹਮਣੇ। ਤਾਂ ਉਸ ਤੋਂ ਬਾਅਦ ਫਿਰ ਜਿਹੜਾ ਰੁਖ ਉੱਥੇ ਰੱਖਿਆ, ਜੋ ਆਪਣਾ ਪੱਖ ਰੱਖਿਆ ਕੇਂਦਰ ਸਰਕਾਰ ਵੱਲੋਂ, ਸੋਲਿਸਿਟਰ ਜਨਰਲ ਜਿਹੜੇ ਤੁਸ਼ਾਰ ਮਹਿਤਾ ਜੀ ਆ, ਤਾਂ ਉਹਨਾਂ ਨੇ ਕਿਹਾ ਕਿ ਹਾਂ, ਕੇਂਦਰ ਨੇ ਉਸ ਸਿਫਾਰਿਸ਼ ਨੂੰ ਪ੍ਰਵਾਨ ਕਰ ਲਿਆ, ਜਿਹਦੇ ਤਹਿਤ ਆਖਿਆ ਗਿਆ ਕਿ ਇਹਨਾਂ ਪੁਲਿਸ ਵਾਲਿਆਂ ਤੇ ਕਾਰਵਾਈ ਹੋਣੀ ਚਾਹੀਦੀ ਹੈ। ਸੋ ਤੁਸੀਂ ਸਮਝ ਗਏ ਹੋਵੋਗੇ, ਬੜੇ ਸਰਲ ਤਰੀਕੇ ਨਾਲ ਮੈਂ ਸਮਝਾਉਣ ਦਾ ਯਤਨ ਕੀਤਾ ਕਿ ਇਹ ਮਾਮਲਾ ਕੁਛ ਇਸ ਤਰ੍ਹਾਂ ਨਿਕਲਿਆ ਸੁਣਵਾਈ ਦੇ ਵਿੱਚ ਕਿ ਜਿਹੜੇ ਪਟੀਸ਼ਨ ਕਰਤਾ ਦੇ ਵਕੀਲ ਸਨ, ਉਹਨਾਂ ਨੇ ਉਸ ਰਿਪੋਰਟ ਦਾ ਹਵਾਲਾ ਦਿੱਤਾ, ਜਿਹੜੀ ਰਿਪੋਰਟ ਇਹਨਾਂ ਦੀ SIT ਜਾਨੀ ਜੋ ਇੱਕ ਕਮੇਟੀ ਕਹਿ ਸਕਦੇ ਹਾਂ, ਉਹਨਾਂ ਦੀ ਫਾਈਂਡਿੰਗਸ ਦੇ ਰੂਪ ਦੇ ਵਿੱਚ ਸਾਹਮਣੇ ਆਈ ਸੀ। ਤਾਂ ਉਸ ਰਿਪੋਰਟ ਦਾ ਹਵਾਲਾ ਜਦੋਂ ਦਿੱਤਾ ਗਿਆ ਕਿ ਉਹਦੇ ਵਿੱਚ ਤੇ ਦਿੱਲੀ ਪੁਲਿਸ ਵੀ ਦਾਗੀ ਆ, ਤਾਂ ਫਿਰ ਜਿਹੜੇ ਕੇਂਦਰ ਦੇ ਸੋਲਿਸਿਟਰ ਜਨਰਲ ਨੇ ਉਹ ਕਹਿੰਦੇ ਕਿ ਹਾਂ ਠੀਕ ਆ, ਅਸੀਂ ਪ੍ਰਵਾਨ ਕਰ ਲਈ, ਅਸੀਂ ਕਾਰਵਾਈ ਕਰਾਂਗੇ। ਤਾਂ ਇਹ ਮੇਰੇ ਖਿਆਲ ਦੇ ਨਾਲ ਪਹਿਲੀ ਜਿੱਤ ਕਹੀ ਜਾ ਸਕਦੀ, ਵੱਡੀ ਜਿੱਤ, ਜਿੱਥੇ ਆਪਾਂ ਆ ਕੇ ਖੜਦੇ ਹਾਂ, ਇਸ ਨੁਕਤੇ ਨੂੰ ਮੁਕਾਉਂਦੇ ਹਾਂ ਕਿ ਇਹ ਸਭ ਕੁਛ ਜਿਹੜਾ ਸੀ ਮਿਲੀ ਭੁਗਤ ਦੇ ਰੂਪ ਦੇ ਵਿੱਚ। ਹਾਂ, ਕਾਂਗਰਸ ਦੇ ਅੰਨੇ ਭਗਤ ਜਿਹੜੇ ਆ ਹਾਲੇ ਵੀ ਇਨਕਾਰੀ ਰਹਿੰਦੇ ਆ। ਕੈਪਟਨ ਅਮਰਿੰਦਰ ਸਿੰਘ ਵੀ ਉਹਨਾਂ ਦੇ ਵਿੱਚੋਂ ਕਿਹਾ ਕਿ ਇਹ ਵੈਲ ਪਲਾਨ ਨਹੀਂ ਸੀਗਾ, ਵਿਉਂਤਬੱਧੀ ਤਰੀਕੇ ਨਾਲ ਇਹ ਨਸਲਕੁਸ਼ੀ ਨਹੀਂ ਕੀਤੀ ਗਈ, ਇਹ ਫਲਾਂ ਟਮਕਾ ਸਾਡਾ ਫਲਾਣਾ ਨਹੀਂ। ਉਹ ਬਹੁਤ ਸਾਰੇ ਲੋਕ ਆਰਗੂ ਕਰਦੇ ਆ, ਪਰ ਇਹ ਸਾਰਾ ਕੁਛ ਮਾਮਲਾ ਜਿਹੜਾ ਉਹ ਹੁਣ ਅੱਗੇ ਵਧੇਗਾ। ਤੇ ਲੱਗਦਾ ਇਹੋ ਆ ਕਿ ਬਹੁਤ ਚਰੋਕੀ ਜਿਹੜੀ ਮੰਗ ਸੀਗੀ ਕਿ ਜੋ ਲੋਕ ਆਪਣੀ ਡਿਊਟੀ ਨਿਭਾਉਣ ਦੀ ਥਾਂ ਤੇ ਕਾਤਲਾਂ ਦਾ ਸਾਥ ਦੇ ਰਹੇ ਸਨ, ਉਹਨਾਂ ਨੂੰ ਵੀ ਸਜ਼ਾ ਦਿੱਤੀ ਜਾਣੀ ਚਾਹੀਦੀ, ਤਾਂ ਉਹ ਵੇਲਾ ਸ਼ਾਇਦ ਆ ਜਾਵੇ। ਪਰ ਉਹ ਵੇਲਾ ਲੰਘ ਬਹੁਤ ਚੁੱਕਾ, ਸਮੇਂ ਸਿਰ ਇਨਸਾਫ ਮਿਲਣਾ ਚਾਹੀਦਾ ਸੀਗਾ। ਪਰ ਰੌਲਾ ਇਹੋ ਹੀ ਆ ਕਿ ਉਸ ਵੇਲੇ ਦੌਰ ਹੀ ਇਹੋ ਜਿਹਾ ਸੀਗਾ ਜਿਹਦੇ ਵਿੱਚ ਕਿਸੇ ਨੇ ਕਿਹਾ ਸੀ, ਕੌਣ ਇਸ ਦੇਸ਼ ਮੇਂ ਦੇਗਾ ਹਮੇਂ ਇਨਸਾਫ ਕੀ ਭੀਖ, ਜਿਸमें खून खवार दरिंदों की शहनशाही है। ਜਦੋਂ ਦਰਿੰਦੇ ਹੀ ਸ਼ਹਿਨਸ਼ਾਹੀ ਕਰਦੇ ਹੋਣ ਤੇ ਫਿਰ ਇਨਸਾਫ ਦੀ ਭੀਖ ਪੀੜਤਾਂ ਨੂੰ ਮਿਲੂਗੀ ਕਿੱਥੇ। ਪਰ ਬਹਰਹਾਲ ਹੁਣ ਦੇਖਦੇ ਆ ਕਿ ਅੱਗੇ ਇਸ ਮਾਮਲੇ ਦੇ ਵਿੱਚ ਕੀ ਬਣਦਾ, ਕੀ ਬਣਾਉਂਦਾ। ਪਰ ਮੇਰੇ ਖਿਆਲ ਦੇ ਨਾਲ ਬਹੁਤ ਦੇਰ ਹੋ ਗਈ ਆ, ਹੁਣ ਹੋਰ ਦੇਰ ਨਹੀਂ ਕਰਨੀ ਚਾਹੀਦੀ। ਜੋ ਵੀ ਹੈ ਉਹ ਸਜ਼ਾ ਦੇ ਭਾਈਵਾਲ ਬਣਾਉਣੇ ਚਾਹੀਦੇ ਆ। ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਕੀ ਪੁਲਿਸ ਆਪਣੇ ਪੱਧਰ ਤੇ ਸਭ ਕੁਝ ਕਰ ਸਕਦੀ ਸੀ? ਨਹੀਂ, ਜੋ ਪੁਲਿਸ ਦੀ ਪਿੱਠ ਤੇ ਖਲੋਤੇ ਸੀਗੇ ਉਹ ਵੀ ਸਜ਼ਾ ਦੇ ਭਾਈਵਾਲ ਬਣਾਉਣੇ ਚਾਹੀਦੇ। ਬਿਲਕੁਲ ਬਿਲਕੁਲ, ਕਿਸੇ ਨਾ ਕਿਤੋਂ ਤਾਂ ਇਹਨਾਂ ਨੂੰ ਥਾਪੜਾ ਜਿਹੜਾ ਉਹ ਉਦੋਂ ਵੀ ਮਿਲਿਆ ਸੀ। ਤੇ ਵੈਸੇ ਜੇ ਮਿੰਟੂ ਜੀ, ਹੁਣ ਪੁਲਿਸ ਦੀ ਕਾਰਜਕਾਰੀ 84 ਦੇ ਵੇਲੇ ਵੀ ਹੁਣ ਇਹ ਸਾਹਮਣੇ ਨੰਗੀ ਹੋਈ ਆ, ਤੇ ਹੁਣ JNU ਵਾਲੇ ਮਾਮਲੇ ਦੇ ਵਿੱਚ ਵੀ ਇਹ ਅਜੇ ਤੱਕ ਵੀ ਕੁਝ ਸੁਧਰੇ ਨਹੀਂ।
ਨਹੀਂ ਕੋਈ ਫਰਕ ਨਹੀਂ ਪਿਆ। ਤੁਸੀਂ ਇਹ ਛੱਡੋ, ਜਿਹੜੇ ਜਸਟਿਸ ਹੁੰਦੇ ਸਨ ਇਲਾਹਾਬਾਦ ਹਾਈ ਕੋਰਟ ਦੇ ਵਿੱਚ ਨਾਰਾਇਣ ਮੁੱਲਾ ਜੀ ਹੁੰਦੇ ਸਨ, ਪੂਰਾ ਨਾਮ ਮੈਨੂੰ ਪਤਾ ਨਹੀਂ ਹੈ, ਨਾਰਾਇਣ ਮੁੱਲਾ ਜੀ ਹੁੰਦੇ ਸਨ। ਉਹਨਾਂ ਨੇ ਸਾਡੀ ਪੁਲਿਸ ਫੋਰਸ ਬਾਬਤ ਇੱਕ ਟਿੱਪਣੀ ਕੀਤੀ ਜਿਹੜੀ ਰਿਕਾਰਡ ਦੇ ਵਿੱਚ, ਜਿਹਨੂੰ ਬਹੁਤ ਵੱਡੇ ਵੱਡੇ ਲੇਖਕ ਕਿਤਾਬਾਂ 'ਚ ਆਪਣੇ ਲੇਖਾਂ ਦੇ ਵਿੱਚ ਕੋਟ ਕਰਦੇ ਆ। ਉਹ ਟਿੱਪਣੀ ਕੀ ਸੀਗੀ ਕਿ ਪੁਲਿਸ ਜਿਹੜੀ ਹੈ ਉਹ ਸੰਗਠਿਤ ਅਪਰਾਧੀਆਂ ਦਾ ਸਭ ਤੋਂ ਖਤਰਨਾਕ ਟੋਲਾ ਹੈ। ਉਹ 70 ਦੇ ਦਹਾਕੇ 'ਚ ਟਿੱਪਣੀ ਕੀਤੀ ਗਈ ਸੀ ਜਿਹੜੀ ਔਨ ਰਿਕਾਰਡ ਆ। ਤਾਂ ਅੱਜ ਵੀ ਤੁਸੀਂ ਜੇ ਉਸ ਟਿੱਪਣੀ ਨੂੰ ਲਾਗੂ ਕਰੋਗੇ ਤਾਂ ਬਹੁਤਾ ਫਰਕ ਨਹੀਂ ਪਿਆ, ਬਹੁਤਾ ਫਰਕ ਨਹੀਂ ਪਿਆ। ਤੁਸੀਂ JNU ਛੱਡੋ, ਤੁਸੀਂ ਇਹ ਵੇਖੋ ਯੂਪੀ 'ਚ ਕੀ ਹੋਇਆ, ਤੁਸੀਂ ਇਹ ਵੇਖੋ ਕਰਨਾਟਕ 'ਚ ਕੀ ਹੋਇਆ, ਹੋਰ ਛੱਡੋ ਸਾਡੇ ਪੰਜਾਬ 'ਚ ਕੀ ਹੁੰਦਾ ਹੈ। ਸਾਡੇ ਪੰਜਾਬ 'ਚ ਕੀ ਹੁੰਦਾ ਕਿ ਸਿਆਸਤਦਾਨ ਜੋ ਮਰਜ਼ੀ ਕਰੀ ਜਾਣ, ਜੇ ਮਾਸਟਰ ਧਰਨਾ ਲਾ ਲੈਣ ਤੇ ਉਹਨਾਂ ਦੇ ਕੁੱਟ-ਕੁੱਟ ਕੇ ਲੱਕ ਸਜਾ ਦਿੰਦੇ ਆ। ਸੋ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਅੱਜ ਦੇ ਦੌਰ ਦੇ ਵਿੱਚ ਵੀ ਉਸੇ ਤਰ੍ਹਾਂ ਹੀ ਲਾਗੂ ਹੁੰਦੀਆਂ। ਤਾਂ JNU ਦੇ ਵਿੱਚ ਜੋ ਹੋਇਆ ਉਹ ਕਿਹਦੇ ਰਾਜ ਦੇ ਵਿੱਚ ਹੋਇਆ? ਭਾਰਤੀ ਜਨਤਾ ਪਾਰਟੀ ਦੇ ਰਾਜ ਦੇ ਵਿੱਚ ਹੋਇਆ। ਜੋ 84 ਵੇਲੇ ਹੋਇਆ ਸੀ ਉਹ ਕਿਸ ਦੇ ਰਾਜ ਦੇ ਵਿੱਚ ਹੋਇਆ ਸੀ? ਕਾਂਗਰਸ ਦੇ ਰਾਜ ਦੇ ਵਿੱਚ। ਤੇ ਇਹਦਾ ਮਤਲਬ ਇਹ ਹੋਇਆ ਕਿ ਜੇ ਉਸ ਤੋਂ ਬਾਅਦ ਲੈ ਲਈਏ 84 ਤੋਂ ਬਾਅਦ ਜਿਨ੍ਹਾਂ ਨੇ ਵੀ ਰਾਜ ਕੀਤਾ ਉਹ ਉਹੀ ਲੋਕ ਰਹੇ ਆ ਜਿਨ੍ਹਾਂ ਨੇ ਪੁਲਿਸ ਨੂੰ ਇੱਕ ਟੂਲ ਵਜੋਂ ਇਸਤੇਮਾਲ ਕੀਤਾ ਤੇ ਕਰ ਰਹੇ ਨੇ। ਜੀ ਜੀ ਬਿਲਕੁਲ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਕਸ਼ਮੀਰ ਮਾਮਲੇ ਦੇ ਵਿੱਚ ਭਾਰਤ ਸਰਕਾਰ ਨੇ ਲਿਆ ਹੁਣ ਇੱਕ ਵੱਡਾ ਫੈਸਲਾ। ਦੇਖੋ, ਕਸ਼ਮੀਰ ਮਾਮਲੇ ਦੇ ਵਿੱਚ ਭਾਰਤ ਨੇ ਇੱਕ ਵੱਡਾ ਫੈਸਲਾ ਇਹ ਲਿਆ ਵਾ ਕਿ ਇਹਨਾਂ ਦੇ ਕੇਂਦਰ ਦੇ ਜਿਹੜੇ 36 ਮੰਤਰੀ ਆ, 36 ਜਿਹੜਾ ਅੰਕੜਾ ਬੜਾ ਕਹਿ ਦਿੰਦੇ ਆਪਾਂ, ਫਲਾਣੇ ਦਾ 36 ਦਾ ਅੰਕੜਾ, ਤਾਂ ਇਹ 36 ਮੰਤਰੀ ਆ ਜਿਹੜੇ 18 ਤੋਂ 25 ਜਨਵਰੀ ਦੇ ਦਰਮਿਆਨ ਜੰਮੂ ਕਸ਼ਮੀਰ ਦੇ ਅੱਡ ਹਿੱਸਿਆਂ ਦੇ ਵਿੱਚ ਦੌਰਾ ਕਰਨਗੇ ਤੇ ਜਿੱਥੇ ਉਹ ਪਰਿਸਥਿਤੀਆਂ ਨੂੰ ਵਾਚਣਗੇ, ਜਾਇਜ਼ਾ ਲੈਣਗੇ। ਇਸ ਤੋਂ ਇਲਾਵਾ ਜਿਹੜੇ ਸਾਰੇ ਮੰਤਰੀ ਆ ਉਹ ਪ੍ਰਾਂਤ ਦੇ ਅੱਡ ਹਿੱਸਿਆਂ ਦੇ ਵਿੱਚ ਜਾ ਕੇ ਲੋਕਾਂ ਦੇ ਨਾਲ ਮੁਲਾਕਾਤ ਕਰਨਗੇ ਤੇ ਉਹਨਾਂ ਨੂੰ ਕੇਂਦਰ ਦੀਆਂ ਸਕੀਮਾਂ ਬਾਰੇ ਜਾਣਕਾਰੀਆਂ ਮੁਹੱਈਆ ਕਰਵਾਉਣਗੇ। ਸੋ ਇਹ ਇਹਨਾਂ ਦਾ ਪਲਾਨ ਹੈ, ਇਹ ਇਹਨਾਂ ਦਾ ਇਸ ਵੇਲੇ ਦਾ ਏਜੰਡਾ ਹੈ। ਅੱਗੇ ਇਹਦੇ ਕੀ ਨਤੀਜੇ ਨਿਕਲਦੇ ਇੰਤਜ਼ਾਰ ਰਹੇਗਾ। ਪਰ ਇਹ ਸਾਰੀਆਂ ਜਿਹੜੀਆਂ ਸਰਗਰਮੀਆਂ ਹੋ ਰਹੀਆਂ, ਤਮਾਮ ਸਰਗਰਮੀਆਂ, ਇਹ ਇੱਕ ਦੂਜੇ ਨਾਲ ਜੁੜਦੀਆਂ ਨੇ। ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ, ਤੁਹਾਨੂੰ ਯਾਦ ਹੋਣਾ ਹੈ ਕਿ ਥੋੜੇ ਦਿਨ ਪਹਿਲਾਂ ਇਹਨਾਂ ਨੇ 15 ਸਫੀਰ ਜਿਹੜੇ ਸੀ ਉਹ ਵੀ ਕਸ਼ਮੀਰ 'ਚ ਆਂਦੇ ਸਨ। ਫਿਰ ਉਸ ਤੋਂ ਬਾਅਦ ਆਪਾਂ ਇੱਕ ਚੀਜ਼ ਹੋਰ ਵੇਖੀ ਸੀਗੀ ਕਿ ਜਿਹੜੇ ਫਰਾਂਸ ਦੇ ਰਾਸ਼ਟਰਪਤੀ ਆ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਗੁਫ਼ਤਗੂ ਕਰਦੇ ਆ ਟੈਲੀਫੋਨ ਤੇ, ਔਰ ਬਾਅਦ ਦੇ ਵਿੱਚ ਅਧਿਕਾਰਤ ਤੌਰ ਤੇ ਕਹਿੰਦੇ ਕਿ ਨਵੇਂ ਸਾਲ ਦੀਆਂ ਜੀ ਵਧਾਈਆਂ। ਲੋਕ ਕਹਿੰਦੇ 10 ਜਨਵਰੀ ਨਹੀਂ ਚੜ੍ਹਦਾ ਨਵਾਂ ਸਾਲ। ਤਾਂ ਅਧਿਕਾਰਤ ਤੌਰ ਤੇ ਫਰਾਂਸ ਵੱਲੋਂ ਜੋ ਬਿਆਨ ਦਿੱਤਾ ਗਿਆ ਸੀਗਾ ਉਹਦੇ ਵਿੱਚ ਕਸ਼ਮੀਰ ਦਾ ਜ਼ਿਕਰ ਸੀਗਾ ਕਿ ਅਸੀਂ ਕਸ਼ਮੀਰ ਤੇ ਨਿਗਾਹ ਬਣਾਈ ਬੈਠੇ ਹਾਂ। ਹਾਲਾਂਕਿ ਇੱਧਰੋਂ ਜੋ ਅਧਿਕਾਰਤ ਬਿਆਨ ਜਾਰੀ ਹੋਇਆ ਸੀ ਉਹਦੇ 'ਚ ਕੁਛ ਨਹੀਂ ਸੀਗਾ। ਇੱਕ ਕੜੀ ਤੁਸੀਂ ਇਹ ਜੋੜ ਸਕਦੇ ਹੋ ਨਾਲ। ਦੂਸਰੀ ਕੜੀ ਇਹੋ ਆ ਕਿ ਜੋ ਇਸਲਾਮਿਕ ਦੇਸ਼ਾਂ ਦਾ ਸੰਗਠਨ ਹੈ ਉਹ ਕਸ਼ਮੀਰ ਦੇ ਮੁੱਦੇ ਤੇ ਇੱਕ ਬਹੁਤ ਵੱਡੀ ਬੈਠਕ ਕਰਨ ਜਾ ਰਿਹਾ, ਔਰ ਉਹ ਵੀ ਗਵਾਂਢੀ ਮੁਲਕ ਪਾਕਿਸਤਾਨ ਦੇ ਵਿੱਚ। ਦੂਜੀ ਕੜੀ ਇਹ ਆ ਕਿ ਇੱਕ ਉਸ ਚੀਜ਼ ਦਾ ਵੀ ਦਬਾਅ, ਸੁਪਰੀਮ ਕੋਰਟ ਨੇ ਵੀ ਇਸ ਮੁੱਦੇ ਤੇ ਥੋੜਾ ਜਿਹਾ ਕਰੜਾ ਰੁਖ ਅਪਣਾਇਆ ਜਿਹੜਾ ਬੀਤੇ ਦਿਨੀ ਸੁਣਵਾਈ ਦੇ ਰੂਪ ਦੇ ਵਿੱਚ ਸਾਹਮਣੇ ਆਇਆ ਸੀਗਾ। ਉਸ ਤੋਂ ਬਾਅਦ ਇਹਨਾਂ ਨੇ ਕੁਛ ਕੁ ਢਿੱਲ ਦਿੱਤੀ ਆ, ਕੁਛ ਕੁ ਮਾਮਲਿਆਂ 'ਚ ਇੰਟਰਨੈਟ ਚਲਾਉਣ ਦੀ ਇਜਾਜ਼ਤ ਦੇ ਦਿੱਤੀ ਹੈ ਜੰਮੂ ਕਸ਼ਮੀਰ 'ਚ। ਤਾਂ ਇਸ ਤੋਂ ਇਲਾਵਾ ਇੱਕ ਚੀਜ਼ ਹੋਰ ਬੜੀ ਦਿਲਚਸਪ ਵਾਪਰੀ ਆ, ਉਹ ਇਹ ਆ ਕਿ UN ਦਾ ਜਿਹੜਾ ਸਿਕਿਉਰਿਟੀ ਕਾਉਂਸਲ ਹੈ, ਜਿਹੜੀ UN ਦੀ ਸਿਕਿਉਰਿਟੀ ਕਾਉਂਸਲ ਦੇ ਵਿੱਚ ਵੀ ਚਾਈਨਾ ਨੇ ਹੁਣ ਇਸ ਮੁੱਦੇ ਤੇ ਮੰਗ ਫੇਰ ਦੁਹਰਾ ਦਿੱਤੀ ਹੈ ਕਿ ਬੰਦ ਕਮਰਾ ਮੀਟਿੰਗ ਕੀਤੀ ਜਾਵੇ। ਹੁਣ ਬੰਦ ਕਮਰਾ ਕਸ਼ਮੀਰ ਦੀ ਜਿਹੜੀ ਮੀਟਿੰਗ ਆ ਉਹਦੇ ਵਿੱਚ ਕੀ ਆ ਕਿ ਉਹ ਇੱਕ ਅਨਉਪਚਾਰਿਕ ਮੀਟਿੰਗ ਮੰਨੀ ਜਾਂਦੀ ਹੈ। ਮਤਲਬ UN ਦੀ ਸਿਕਿਉਰਿਟੀ ਕਾਉਂਸਲ ਦੀ ਜਿਹੜੀ ਇਸ ਤਰ੍ਹਾਂ ਬੰਦ ਕਮਰੇ ਦੀ ਮੀਟਿੰਗ ਹੁੰਦੀ ਆ ਉਹਦਾ ਕੋਈ ਵੀ ਰਿਕਾਰਡ ਨਹੀਂ ਰੱਖਿਆ ਜਾਂਦਾ। ਹਾਲਾਂਕਿ ਇਹ ਲੌਬਿੰਗ ਹੁੰਦੀ ਪਈ ਆ, ਤੁਹਾਨੂੰ ਪਤਾ ਹੀ ਆ ਕਿ ਨਰਿੰਦਰ ਮੋਦੀ ਦੀ ਸਰਕਾਰ ਇਸ ਮਾਮਲੇ ਦੇ ਵਿੱਚ ਐਕਟਿਵ ਹੈ ਪੂਰੀ, ਕਿ ਉੱਥੇ UN ਦੇ ਵਿੱਚ ਸਾਡਾ ਸਮਰਥਨ ਜਾਂ ਸਾਡਾ ਪਲੜਾ ਹਮੇਸ਼ਾ ਭਾਰੀ ਰਹੇ। ਇਸ ਕਰਕੇ ਰੂਸ ਨਾਲ, ਫਰਾਂਸ ਦੇ ਨਾਲ, US ਦੇ ਨਾਲ ਇਹਨਾਂ ਦੇ ਚੰਗੇ ਤਾਲੁਕਾਤ ਹੈ ਔਰ ਰਹਿੰਦੇ ਵੀ ਆ। ਤਾਂ ਕਹਿਣ ਦਾ ਭਾਵ ਇਹੋ ਆ ਕਿ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਇਹ ਇੱਕ ਦੂਜੇ ਦੇ ਨਾਲ ਜੁੜਦੀਆਂ ਤੇ ਕਿਤੇ ਨਾ ਕਿਤੇ ਮੋਦੀ ਸਰਕਾਰ 370 ਤੇ ਫੈਸਲਾ ਲੈ ਕੇ ਆਪਣੇ ਆਪ ਨੂੰ ਕਸੂਤਾ ਫਸਾਈ ਬੈਠੀ ਆ। ਅੱਜ ਤੇ ਵੈਸੇ ਮਨੀ ਸ਼ੰਕਰ ਅਈਅਰ ਨੇ ਇਹ ਵੀ ਦਾਅਵਾ ਕਰ ਦਿੱਤਾ ਕਿ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਦੇ ਦਰਮਿਆਨ ਅੱਜ ਕੱਲ ਟਿਊਨਿੰਗ ਚੰਗੀ ਨਹੀਂ ਹੈ, ਦੋਵਾਂ ਦੇ ਵਿੱਚ ਦਰਾਰ ਹੈ। ਉਹਦੇ ਚ ਕਿੰਨਾ ਕੁ ਸੱਚ ਹੈ, ਕਿੰਨਾ ਕੁ ਗਲਤ ਹੈ, ਕੋਈ ਕੁਛ ਨਹੀਂ ਕਹਿ ਸਕਦਾ। ਪਰ ਇਹ ਗੱਲ ਬਿਲਕੁਲ ਸਹੀ ਜਾਪਦੀ ਹੈ ਇਸ ਵੇਲੇ ਹਾਲਾਤ ਨੇ ਜਿਸ ਤਰ੍ਹਾਂ ਕਾਲੀ ਨਾਲ ਫੈਸਲੇ ਲਏ ਜਾ ਰਹੇ ਆ ਕਿ ਜੋ ਇਹ ਸੋਚ ਕੇ ਚੱਲ ਰਹੇ ਸੀ ਉਸ ਤੋਂ ਉਲਟ ਹੋਇਆ।
ਇਹੀ ਨਹੀਂ ਕਿ ਜੋ ਕਸ਼ਮੀਰ ਦੇ ਅੰਦਰੂਨੀ ਹਾਲਾਤ ਆ ਉਹ ਤੇ ਸੁਧਰਨੇ ਹੀ ਕੀ ਸੀਗੇ, ਬਲਕਿ ਬਾਹਰੀ ਤੌਰ ਤੇ ਵੀ ਜੇ ਅਸੀਂ ਦੇਖੀਏ ਕੌਮਾਂਤਰੀ ਪੱਧਰ ਤੇ ਕਿ ਇਸ ਮਾਮਲੇ ਤੇ ਉਲਟ ਰਿਐਕਸ਼ਨ ਹੋਇਆ। ਇੱਥੋਂ ਤੱਕ ਕਿ ਯੂਐਸ ਦੇ ਮੇਰੇ ਖਿਆਲ ਦੇ ਨਾਲ ਥੋੜੇ ਦਿਨ ਪਹਿਲਾਂ ਹੀ ਯੂਐਸ ਦੇ ਜੇ ਬਿਆਨ ਦੇਖੀਏ, ਇਹਨਾਂ ਦਾ ਸਫੀਰ ਜਦੋਂ ਕਸ਼ਮੀਰ ਦਾ ਦੌਰਾ ਕਰ ਰਿਹਾ ਸੀ, ਠੀਕ ਉਸ ਤੋਂ ਕੁਝ ਘੰਟੇ ਬਾਅਦ ਇੱਕ ਸ਼੍ਰੀਮਤੀ ਸੀ ਵੈਲਸ ਸ਼ਾਇਦ, ਉਹਨਾਂ ਦਾ ਬਿਆਨ ਆ ਰਿਹਾ ਸੀਗਾ ਕਿ ਕਸ਼ਮੀਰ ਦੇ ਮੁੱਦੇ ਤੇ ਭਾਰਤ ਨੂੰ ਉੱਥੇ ਜੋ ਪਾਬੰਦੀਆਂ ਲਾਈਆਂ ਉਹਦੇ 'ਚ ਢਿਲਾਈ ਦੇਣੀ ਚਾਹੀਦੀ ਹੈ। ਸੋ ਕਹਿਣ ਦਾ ਭਾਵ ਇਹ ਆ ਕਿ ਕੌਮਾਂਤਰੀ ਪੱਧਰ ਤੇ ਵੀ ਕਸ਼ਮੀਰ ਦੇ ਮਾਮਲੇ 'ਚ ਇਸ ਵੇਲੇ ਨਰਿੰਦਰ ਮੋਦੀ ਦੀ ਸਰਕਾਰ ਥੋੜੀ ਜਿਹੀ ਫਸੀ ਨਜ਼ਰ ਆਉਂਦੀ ਆ। ਤਾਂ ਅੰਦਰੂਨੀ ਹਾਲਾਤ ਨੇ ਜਿਹੜੇ ਉਹ ਤੇ ਫਿਰ ਤੁਹਾਡੇ ਸਾਰਿਆਂ ਦੇ ਸਾਹਮਣੇ ਕਿ ਜੇ ਸਭ ਕੁਝ ਠੀਕ ਹੋਵੇ ਤੇ ਇਸ ਤਰ੍ਹਾਂ ਦੌਰੇ ਕਰ ਕਰਕੇ ਵਿਖਾਉਣ ਦਾ ਤਾਂ ਕੀ ਕੋਈ ਨਹੀਂ ਬਣਦਾ। ਜੀ 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 ਬਿਲਕੁਲ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਕੈਪਟਨ ਬਾਜਵਾ ਦਾ ਵਿਵਾਦ ਕਾਂਗਰਸ ਦੀ ਜਿਹੜੀ ਆ ਪੋਲ ਬੱਟੀ ਖੋਲ ਗਿਆ ਜੀ। ਹਾਂਜੀ ਬਿਲਕੁਲ, ਇਹਨਾਂ ਦਾ ਵਿਵਾਦ ਤੇ ਹੁਣ ਬਹੁਤ ਗਾਂਹ ਤੱਕ ਚਲੇ ਗਿਆ। ਇਹ ਵਿਵਾਦ ਵੈਸੇ ਤੇ ਤੁਹਾਨੂੰ ਪਤਾ ਹੀ ਆ 2012 ਤੋਂ ਸ਼ੁਰੂ ਹੋ ਗਿਆ ਸੀ। ਵੈਸੇ ਕੋਈ ਸਮਾਂ ਸੀਗਾ ਜਦੋਂ ਇਹ ਬੜੇ ਜੁੰਡੀਲੇ ਯਾਰ ਸੀਗੇ, ਪ੍ਰਤਾਪ ਸਿੰਘ ਬਾਜਵਾ ਤੇ ਕੈਪਟਨ ਅਮਰਿੰਦਰ ਸਿੰਘ। ਜਦੋਂ ਪਹਿਲੀ ਸਰਕਾਰ ਚੱਲਦੀ ਸੀ ਉਦੋਂ ਬਹੁਤ ਯਾਰਾਨਾ ਇਹਨਾਂ ਦਾ ਗੂੜਾ ਸੀਗਾ। ਲੋਕ ਘੁਟਾਲਾ ਵੀ ਉਦੋਂ ਸਾਹਮਣੇ ਆਇਆ ਸੀਗਾ, ਤੁਹਾਨੂੰ ਯਾਦ ਹੋਣਾ। ਫਿਰ ਜਦੋਂ ਮੈਂ ਲੋਕ ਘੁਟਾਲੇ ਦਾ ਨਾਂ ਲਊਂਗਾ ਬਹੁਤ ਸਾਰੇ ਲੋਕ ਜਿਹੜੇ ਗੂਗਲ ਬਾਬੇ ਕੋਲ ਜਾਣਗੇ, ਉਹਨੇ ਸਾਰਾ ਕੁਛ ਹੀ ਦੱਸ ਦੇਣਾ। ਲੋਕ ਘੁਟਾਲਾ ਲੋਕ ਹੀ ਗਿਆ, ਬਾਅਦ ਦੇ ਵਿੱਚ ਕੁਛ ਨਹੀਂ ਬਣਿਆ। ਅਸੀਂ ਉਦੋਂ ਸੁਣਦੇ ਹੁੰਦੇ ਸੀ ਲੋਕ ਘੁਟਾਲਾ, ਤਾਂ ਉਸ ਸਮੇਂ ਪ੍ਰਤਾਪ ਸਿੰਘ ਬਾਜਵਾ ਜੀ ਮੰਤਰੀ ਹੋਇਆ ਕਰਦੇ ਸਨ। ਉਸ ਤੋਂ ਬਾਅਦ ਤੁਹਾਨੂੰ ਪਤਾ ਹੀ ਹੈ ਸਿਆਸਤ ਦੇ ਵਿੱਚ ਨਾ ਕੋਈ ਸਦੀਮੀ ਯਾਰ ਤੇ ਨਾ ਕੋਈ ਸਦੀਮੀ ਵੈਰੀ। ਇਹਨਾਂ ਦਾ ਫਿਰ ਰੌਲਾ ਪੈ ਗਿਆ ਕਿਉਂਕਿ 12 ਦਾ ਇਲੈਕਸ਼ਨ ਜਦੋਂ ਹਾਰੇ ਆ ਕੈਪਟਨ ਅਮਰਿੰਦਰ ਸਿੰਘ, ਤੇ ਫਿਰ ਪ੍ਰਤਾਪ ਸਿੰਘ ਬਾਜਵਾ ਨੂੰ ਅੱਗੇ ਲਾ ਦਿੱਤਾ ਕਾਂਗਰਸ ਨੇ। ਉਸ ਤੋਂ ਬਾਅਦ ਫਿਰ ਖੁੱਲ ਕੇ ਮੈਦਾਨ 'ਚ ਆ ਗਏ ਸੀਗੇ ਕੈਪਟਨ ਅਮਰਿੰਦਰ ਸਿੰਘ ਹੋਣੀ। ਉਸ ਤੋਂ ਬਾਅਦ ਫਿਰ ਪ੍ਰਤਾਪ ਸਿੰਘ ਬਾਜਵਾ ਛੁੱਟੀ ਕਰ ਗਏ। ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੂੰ ਦੁਬਾਰਾ ਵਾਗਡੋਰ ਸੰਭਾਲੀ ਗਈ। ਫਿਰ ਜਦੋਂ ਮੌਕਾ ਆਇਆ ਤਾਂ ਹੁਣ ਪ੍ਰਤਾਪ ਸਿੰਘ ਬਾਜਵਾ ਜਿਹੜੇ ਉਹ ਮੈਦਾਨ 'ਚ ਆ ਗਏ, ਆਪਾਂ ਹੁਣ ਹਿਸਾਬ ਕਿਤਾਬ ਪੁਰਾਣਾ ਬਰੋਬਰ ਕਰ ਲਈਏ। ਹਾਲਾਂਕਿ ਪ੍ਰਤਾਪ ਸਿੰਘ ਬਾਜਵਾ ਨੇ ਦਿਲ ਤੇ ਪੱਥਰ ਧਰ ਕੇ ਇੰਤਜ਼ਾਰ ਬਹੁਤ ਕੀਤਾ। ਹੁਣ ਜਦੋਂ ਐਨ ਹਰੇਕ ਮੁਹਾਲ ਤੇ ਕਾਂਗਰਸ ਸਰਕਾਰ ਫਸੀ ਹੋਈ ਆ, ਕਸੂਤੀ ਸਥਿਤੀ ਦੇ ਵਿੱਚ ਹੈ, ਉਸ ਵੇਲੇ ਫਿਰ ਉਹਨਾਂ ਨੇ ਡੰਗ ਮਾਰਨੇ ਸ਼ੁਰੂ ਕਰ ਦਿੱਤੇ, ਬਿਲਕੁਲ ਸ਼ਮਸ਼ੇਰ ਸਿੰਘ ਦੂਲੋ ਦੀ ਤਰਜ਼ ਤੇ। ਤਾਂ ਹੁਣ ਪ੍ਰਤਾਪ ਸਿੰਘ ਬਾਜਵਾ ਨੇ ਪਿੱਛੇ ਜੇ ਬਿਆਨ ਦਿੱਤਾ ਜਦੋਂ ਇਹਨਾਂ ਨੇ ਕਿਹਾ ਨਾ ਕਿ ਮੈਂ ਦੂਜੀ ਪਾਰੀ ਖੇਡਣ ਲਈ ਤਿਆਰ ਹਾਂ, ਮਤਲਬ ਕਿ ਲੰਬੀ ਪਾਰੀ ਖੇਡੂੰਗਾ, ਤਾਂ ਉਸ ਵੇਲੇ ਪ੍ਰਤਾਪ ਸਿੰਘ ਬਾਜਵਾ ਨੇ ਆਖਿਆ ਸੀਗਾ ਕਿ ਜੇ ਕਾਂਗਰਸ ਬਚਾਉਣੀ ਹੈ ਤੇ ਕੈਪਟਨ ਮੁਕਤ ਕਰੋ, ਨਹੀਂ ਤੇ ਕਾਂਗਰਸ ਰਗੜੀ ਜਾਊ। ਕਿਉਂਕਿ ਹਾਲੇ ਲੋਕ ਕੈਪਟਨ ਦੇ ਵਿਰੋਧ ਦੇ ਵਿੱਚ ਜ਼ਰੂਰ ਨੇ, ਕਾਂਗਰਸ ਦੇ ਵਿਰੋਧ ਦੇ ਵਿੱਚ ਨਹੀਂ ਹੋਏ, ਪਰ ਇਹ ਕੰਮ ਜਿਹੜਾ ਹੋ ਜਾਣਾ ਜੇ। ਉਸ ਤੋਂ ਬਾਅਦ ਫਿਰ ਹੋਇਆ ਕੀ ਆ ਕਿ ਇਹਨਾਂ ਦੀ ਜਿਹੜੀ ਕੱਲ ਕੈਬਨਿਟ ਦੀ ਮੀਟਿੰਗ ਸੀ ਉਹਦੇ ਵਿੱਚ ਇਹਨਾਂ ਨੇ ਕੋਈ ਕੀਤੀ ਆਪਸ ਦੇ ਵਿੱਚ ਗੁਫ਼ਤਗੂ। ਉਸ ਤੋਂ ਬਾਅਦ ਪ੍ਰੈਸ ਨੋਟ ਜਾਰੀ ਹੋ ਗਿਆ। ਹੁਣ ਪ੍ਰਤਾਪ ਸਿੰਘ ਬਾਜਵਾ ਕਹਿੰਦਾ ਕਿ 6 ਮੰਤਰੀਆਂ ਨੇ ਮੈਨੂੰ ਟੈਲੀਫੋਨ ਕੀਤਾ ਕਿ ਸਾਡੀ ਕੋਈ ਇਹਦੇ ਤੇ ਹਮਾਇਤ ਨਹੀਂ ਹੈਗੀ, ਅਸੀਂ ਤੁਹਾਡੇ ਖਿਲਾਫ ਕਾਰਵਾਈ ਕਰਨ ਵਾਸਤੇ ਕੋਈ ਮਤਾ ਨਹੀਂ ਪਗਾਇਆ ਉੱਥੇ। ਇਹ ਸਿਰਫ ਤੇ ਸਿਰਫ ਇਹਨਾਂ ਨੇ ਆਪਣੇ ਤੌਰ ਤੇ ਪ੍ਰੈਸ ਨੋਟ ਜਾਰੀ ਕਰ ਦਿੱਤਾ। ਹੁਣ ਨਾ ਪੁੱਛਣ ਤੇ ਪ੍ਰਤਾਪ ਸਿੰਘ ਬਾਜਵਾ ਨਾ ਜਿਹੜੇ ਆ ਉਹ ਨਹੀਂ ਦੱਸਦੇ। ਖੈਰ ਦੂਜੀ ਚੀਜ਼, ਅੱਜ ਇਹਨਾਂ ਨੇ ਇੱਕ ਯਾਦਵਿੰਦਰ ਕਰਫਿਊ ਦੇ ਨਾਲ ਇੰਟਰਵਿਊ ਕੀਤੀ ਆ ਇੱਕ ਨਿੱਜੀ ਚੈਨਲ ਵਾਸਤੇ। ਉਹਦੇ ਵਿੱਚ ਇਹਨਾਂ ਨੇ ਬੜੇ ਜ਼ਬਰਦਸਤ ਖੁਲਾਸੇ ਕੀਤੇ ਪ੍ਰਤਾਪ ਸਿੰਘ ਬਾਜਵਾ ਨੇ। ਇਹ ਕਹਿੰਦੇ ਕਿ ਜਿਸ ਸਮੇਂ ਮੈਂ ਪ੍ਰਧਾਨਗੀ ਛੱਡੀ, ਅਸਲ ਦੇ ਵਿੱਚ ਇਹ ਨਹੀਂ ਸੀਗਾ ਕਿ ਮੇਰਾ ਕੋਈ ਬਹੁਤ ਜ਼ਿਆਦਾ ਪ੍ਰੈਸ਼ਰ ਪੈਣ ਕਰਕੇ ਹੌਸਲਾ ਡਿੱਗ ਪਿਆ ਸੀ। ਅਸਲ ਦੇ ਵਿੱਚ ਕਹਾਣੀ ਇਹ ਸੀਗੀ ਕਿ ਬੀਬੀ ਸੋਨੀਆ ਗਾਂਧੀ, ਰਾਹੁਲ ਗਾਂਧੀ, ਇਹਨਾਂ ਨੇ ਮੈਨੂੰ ਉੱਥੇ ਬੁਲਾਇਆ ਤੇ ਕਹਿੰਦੇ ਵੀ ਕੈਪਟਨ ਅਮਰਿੰਦਰ ਸਿੰਘ ਹੈ ਜਿਹੜਾ ਉਹ ਪਾਰਟੀ ਤੋੜਨ ਦੀ ਫਰਾਕ ਦੇ ਵਿੱਚ ਆ ਤੇ ਤੁਹਾਨੂੰ ਪ੍ਰਧਾਨਗੀ ਛੱਡਣੀ ਪੈਣੀ ਹੈ। ਕਹਿੰਦਾ ਮੈਂ ਕੁਰਬਾਨੀ ਦੇਤੀ। ਉਹਨੇ ਸਿੱਧੇ ਤੌਰ ਤੇ ਪ੍ਰਤਾਪ ਸਿੰਘ ਬਾਜਵਾ ਨੇ ਉਹਨਾਂ ਸਿੱਧੇ ਤੌਰ ਤੇ ਗੱਲ ਆਖੀ ਆ ਕਿ ਉਸ ਸਮੇਂ ਇਹਨਾਂ ਦੀਆਂ ਮੀਟਿੰਗਾਂ ਚੱਲਦੀਆਂ ਸੀਗੀਆਂ ਨਰਿੰਦਰ ਮੋਦੀ ਨਾਲ, ਅਮਿਤ ਸ਼ਾਹ ਦੇ ਨਾਲ ਔਰ ਇਸ ਤੋਂ ਇਲਾਵਾ ਅਰੁਣ ਜੇਤਲੀ ਦੇ ਨਾਲ। ਇੱਕ ਬਹੁਤ ਵੱਡਾ ਖੁਲਾਸਾ ਕੀਤਾ ਪ੍ਰਤਾਪ ਸਿੰਘ ਬਾਜਵਾ ਨੇ, ਦਾਅਵਾ ਕੀਤਾ। ਹੁਣ ਇਹਦੇ ਤੇ ਵੇਖਣਾ ਹੋਏਗਾ ਕਿ ਕੈਪਟਨ ਔਰ ਜਿਹੜੀ ਪੰਜਾਬ ਸਰਕਾਰ ਹੈ ਜਾਂ ਪੰਜਾਬ ਕਾਂਗਰਸ ਹੈ ਉਹ ਕਿਸ ਤਰ੍ਹਾਂ ਦਾ ਬਿਆਨ ਦਿੰਦੀ ਹੈ। ਉਹਨਾਂ ਨੇ ਇਹ ਵੀ ਇੱਕ ਸਵਾਲ ਚੁੱਕਿਆ। ਉਹ ਕਹਿੰਦੇ ਕਿ ਜਦੋਂ ਬੀਬੀ ਸੋਨੀਆ ਗਾਂਧੀ ਦਾ ਜਨਮ ਦਿਨ ਸੀ ਉਸ ਦਿਨ ਤੇ ਇਹਨਾਂ ਨੇ ਟੈਲੀਫੋਨ ਤੇ ਵਧਾਈ ਦੇ ਕੇ ਸਾਰ ਦਿੱਤਾ, ਤੇ ਜਦੋਂ ਅਮਿਤ ਸ਼ਾਹ ਦਾ ਬਰਥਡੇ ਸੀਗਾ ਇਹ ਬਰਥਡੇ ਬॉय ਨੂੰ ਉੱਥੇ ਗੁਲਦਸਤਾ ਦੇਣਾ ਆਪ ਚਲੇ ਗਿਆ। ਇਹ ਕੀ ਮਾਜਰਾ? ਤਾਂ ਕਹਿਣ ਦਾ ਭਾਵ ਇਹੋ ਆ ਕਿ ਹਾਲੇ ਵੀ ਸ਼ਾਇਦ ਨਜ਼ਦੀਕੀਆਂ ਹੈ।
ਨਾਲ ਵੀ ਉਹਨਾਂ ਨੇ ਇੱਕ ਦਾਅਵਾ ਕੀਤਾ ਕਿ 110% ਕੈਪਟਨ ਅਮਰਿੰਦਰ ਸਿੰਘ ਹੈ ਜਿਹੜਾ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਬਦਲਿਆ ਜਾਊਗਾ, ਮਤਲਬ ਕਿ 2022 ਤੱਕ ਮੁੱਖ ਮੰਤਰੀ ਨਹੀਂ ਰਹਿੰਦਾ। ਤਾਂ ਇਹ ਕੁਛ ਜਿਹੜਾ ਹੁਣ ਤੁਸੀਂ ਦੇਖ ਲਓ ਕੀ ਚੱਲਣ ਡਿਆ ਕਾਂਗਰਸ ਸਰਕਾਰ ਦੇ ਵਿੱਚ। ਤਾਂ ਮੇਰੇ ਖਿਆਲ ਦੇ ਨਾਲ ਬਹੁਤ ਬੁਰੇ ਦਿਨ ਆਉਣ ਵਾਲੇ ਆ ਕਾਂਗਰਸ ਦੇ, ਕਿਉਂਕਿ ਜਦੋਂ ਵੀ ਇਹਨਾਂ ਦੇ ਬੁਰੇ ਦਿਨ ਆਉਂਦੇ ਆ ਤਾਂ ਉਦੋਂ ਇਹਨਾਂ ਦੇ ਭਾਂਡੇ ਜਿਹੜੇ ਖੜਕਦੇ ਉਹ ਗਲੀ ਦੇ ਵਿੱਚ ਆ ਜਾਂਦੇ ਆ। ਤਾਂ ਜਦੋਂ ਗਲੀ 'ਚ ਆ ਜਾਂਦੇ ਆ ਫਿਰ ਲੋਕਾਂ ਨੂੰ ਵੀ ਪਤਾ ਲੱਗ ਜਾਂਦਾ ਕਿ ਲੋ ਭਾਈ ਇਹਨਾਂ ਦਾ ਜਲੂਸ ਉਹ ਨਿਕਲਣ ਵਾਲਾ। ਤਾਂ ਸੰਕੇਤ ਲਗਭਗ ਉਹੀ ਨੇ, ਮਾਹੌਲ ਲਗਭਗ ਉਹੀ ਆ ਜੋ ਪਿੱਛੇ ਇਤਿਹਾਸ ਦੇ ਵਿੱਚ ਹੋ ਚੁੱਕਾ। ਤਾਂ ਇਸ ਵੇਲੇ ਕਾਂਗਰਸ ਦੀ ਪਾਰਟੀ ਜਿਹੜੀ ਹੈ, ਕਾਂਗਰਸ ਦੀ ਸਰਕਾਰ ਹੈ ਜਿਹੜੀ, ਕਾਂਗਰਸ ਦੀ ਇਸ ਵੇਲੇ ਧਿਰ ਹੈ ਜਿਹੜੀ, ਉਹ ਬਿਲਕੁਲ ਲੜਖੜਾ ਗਈ ਲੱਗਦੀ ਹੈ। ਜੀ 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 ਬਿਲਕੁਲ। ਅਗਲੀ ਜਿਹੜੀ ਆਪਾਂ ਮਿੰਟੂ ਜੀ ਗੱਲ ਕਰਦੇ, ਕਹਿੰਦੇ ਦਰਬਾਰ ਸਾਹਿਬ ਗਲਿਆਰੇ ਦੇ ਬੁੱਤਾਂ ਨੂੰ ਤੋੜਨ ਦਾ ਯਤਨ, ਉੱਧਰ ਰੇਲਵੇ ਸਟੇਸ਼ਨ ਦੇ ਮਾਡਲ ਨੂੰ ਲੈ ਕੇ ਵੀ ਹੁਣ ਵਿਵਾਦ ਛਿੜਿਆ। ਦੇਖੋ ਜਿਹੜਾ ਬੁੱਤਾਂ ਦਾ ਮਾਮਲਾ ਹੈ ਇਹ ਤੇ ਪਤਾ ਨਹੀਂ ਕਿਉਂ ਨਹੀਂ ਨਿਬੇੜਿਆ ਗਿਆ, ਸਮਝ ਤੋਂ ਪਰੇ ਦੀ ਗੱਲ ਆ। ਇਹ ਬਹੁਤ ਲੰਮੇ ਸਮੇਂ ਤੋਂ ਚੱਲਦਾ ਪਿਆ ਸੀ, ਭਖਦਾ ਪਿਆ ਸੀਗਾ। ਪਹਿਲਾਂ ਵੀ ਕੁਛ ਨੌਜਵਾਨਾਂ ਨੇ ਉੱਥੇ ਜਾ ਕੇ ਮੇਰੇ ਖਿਆਲ ਦੇ ਨਾਲ ਵਿਰੋਧਤਾ ਕੀਤੀ ਸੀਗੀ। ਫਿਰ ਉਸ ਤੋਂ ਬਾਅਦ ਕੋਈ ਟਾਈਮ ਦਿੱਤਾ ਗਿਆ ਸੀ, ਮੈਨੂੰ ਪਤਾ ਨਹੀਂ ਹੈ ਕਿ ਕਦੋਂ ਤੱਕ ਦੀ ਉਹ ਮਿਆਦ ਸੀਗੀ। ਉਸ ਤੋਂ ਬਾਅਦ ਫਿਰ ਰਾਤੀ 1:30 ਵਜੇ ਦੇ ਕਰੀਬ ਦੱਸਦੇ ਆ ਕਿ ਕੁਛ ਨੌਜਵਾਨ ਸਿੱਖ ਨੌਜਵਾਨ ਆ ਜਿਹੜੇ ਉਹ ਉੱਥੇ ਗਏ ਨੇ, ਉਹਨਾਂ ਨੇ ਬੁੱਤ ਤੋੜ ਲਈ ਯਤਨ ਕੀਤੇ। ਉਸ ਤੋਂ ਬਾਅਦ ਪੁਲਿਸ ਪਾਰਟੀ ਉੱਥੇ ਪਹੁੰਚਦੀ ਆ, ਕੋਈ ਛੋਟੀ ਮੋਟੀ ਉਹਨਾਂ ਦੇ ਦਰਮਿਆਨ ਝੜਪ ਵੀ ਹੁੰਦੀ ਹੈ। ਉਸ ਤੋਂ ਬਾਅਦ ਉਹਨਾਂ ਨੂੰ ਅਰੈਸਟ ਕਰ ਲਿਆ ਜਾਂਦਾ ਤੇ ਇੱਕ ਕਾਫੀ ਕਰੜਾ ਪਰਚਾ ਜਿਹੜਾ ਉਹ ਉਹਨਾਂ ਤੇ ਦਰਜ ਕਰ ਲਿਆ ਜਾਂਦਾ, ਜਿਹਦੇ 'ਚ 307 ਵੀ ਸ਼ਾਮਲ ਆ। ਉਹ ਕਹਿੰਦੇ ਆ ਕਿ ASI ਨੂੰ ਸੱਟ ਮਾਰੀ ਇਹਨਾਂ ਨੇ। ਤਾਂ ਬਹਰਹਾਲ ਇਹ ਅਪਡੇਟ ਇਸ ਮਾਮਲੇ ਦੇ ਵਿੱਚ ਕਿ ਉਹ ਸਾਰੇ ਜਿਹੜੇ ਬੁੱਤ ਤੋੜਨ ਵਾਲੇ ਸਿੱਖ ਨੌਜਵਾਨ ਸੀਗੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਤਾਂ ਦੂਸਰੇ ਪਾਸੇ ਹੁਣ ਸੋਸ਼ਲ ਮੀਡੀਆ ਤੇ ਵੀ ਇੱਕ ਵੰਡੀ ਪਈ ਹੋਈ ਆ। ਕੁਛ ਲੋਕ ਇਸ ਕਾਰਵਾਈ ਨੂੰ ਗਲਤ ਠਹਿਰਾ ਰਹੇ ਆ, ਕੁਛ ਲੋਕ ਇਹ ਕਹਿ ਰਹੇ ਆ ਕਿ ਨਹੀਂ, ਇਹ ਸਿੱਖ ਜੋ ਧਾਰਮਿਕ ਪਰੰਪਰਾ ਹੈ ਉਹਦੇ ਉਲਟਿਆ ਕੰਮ। ਹਾਂ, ਸੱਭਿਆਚਾਰਕ ਵੰਨਗੀ ਆ ਜਿਹੜੀ ਪੰਜਾਬ ਦੀ, ਉਹ ਇੱਕ ਅਲੱਗ ਚੀਜ਼ ਆ। ਧਾਰਮਿਕ ਰਹੁ ਰੀਤ, ਧਾਰਮਿਕ ਪਰੰਪਰਾ ਜਿਹੜੀ, ਇਹ ਬੁੱਤ ਉਹਦੇ ਉਲਟ ਨੇ। ਇਹ ਜੋ ਉੱਥੇ ਬੁੱਤ ਸਾਜ਼ੀ ਕੀਤੀ ਗਈ ਹੈ ਨਹੀਂ ਹੋਣੀ ਚਾਹੀਦੀ। ਹਾਂ, ਕੁਛ ਲੋਕ ਇਹ ਕਹਿੰਦੇ ਕਿ ਬੁੱਤ ਲਾਓ, ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ, ਤੁਸੀਂ ਇੱਥੇ ਬੁੱਤ ਲਾ ਦਿਓ, ਸਿੱਖ ਜਰਨੈਲਾਂ ਦੇ ਲਾ ਦਿਓ, ਸਿੱਖ ਯੋਧਿਆਂ ਦੇ ਲਾ ਦਿਓ, ਕਿਸੇ ਦੇ ਵੀ ਲਾ ਦਿਓ, ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ। ਪਰ ਕੁਛ ਲੋਕ ਕਹਿੰਦੇ ਆ ਕਿ ਨਹੀਂ, ਇਹ ਸਿੱਖ ਜਿਹੜੇ ਆ ਉਹ ਕੱਟੜਪੁਣਾ ਵਿਖਾ ਰਹੇ ਆ। ਤਾਂ ਜਾਨੀ ਵੰਡੀ ਹੋਈ ਇੱਕ ਲੀਕ ਦੇ ਦਰਮਿਆਨ ਦੋ ਧਿਰਾਂ 'ਚ ਵੰਡੀ ਹੋਈ ਲੜਾਈ ਆ, ਇੱਕ ਜਾਇਜ਼ ਠਹਿਰਾ ਰਹੇ, ਇੱਕ ਨਜਾਇਜ਼ ਠਹਿਰਾ ਰਹੇ ਆ। ਤਾਂ ਹੁਣ ਮੇਰੇ ਖਿਆਲ ਦੇ ਨਾਲ ਇਹਨੂੰ ਜੇ ਆਪਾਂ ਦੂਸਰੇ ਲੋਕ ਦੇਖੀਏ, ਦੂਸਰੇ ਐਂਗਲ ਤੋਂ ਦੇਖੀਏ, ਤਾਂ ਦੇਖੋ ਇਹ ਉੱਥੇ ਹੀ ਲੱਗੇ ਆ, ਦਰਬਾਰ ਸਾਹਿਬ ਦੇ ਗਲਿਆਰੇ 'ਚ ਹੀ ਲੱਗੇ ਆ ਨਾ, ਕਿਤੇ ਬਾਹਰ ਤੇ ਹੈ ਨਹੀਂ ਗੇ। ਤਾਂ ਕੀ ਜਿਹੜੇ ਉਸ ਵੇਲੇ ਦੇ ਅਕਾਲ ਤਖਤ ਦੇ ਜਥੇਦਾਰ ਸਨ, ਕੀ ਉਹ ਇਹਨਾਂ ਚੀਜ਼ਾਂ ਨੂੰ ਨਹੀਂ ਸੀ ਵੇਖ ਰਹੇ, ਜਾਂ ਧਾਰਮਿਕ ਪਰੰਪਰਾਵਾਂ ਦਾ ਉਹਨਾਂ ਨੂੰ ਗਿਆਨ ਨਹੀਂ ਹੈ? ਹੁਣ ਵੀ ਜਿਹੜੇ ਜਥੇਦਾਰ ਆ ਉਹਨਾਂ ਨੂੰ ਇਸ ਮਾਮਲੇ 'ਚ ਪਹਿਲ ਕਦਮੀ ਕਰਨੀ ਚਾਹੀਦੀ ਆ। ਕੱਲ ਨੂੰ ਇਹ ਰੌਲਾ ਵਧੇਗਾ, ਫਾਇਦਾ ਕੀ ਆ? ਫਾਇਦਾ ਕੀ ਆ? ਇਹਨਾਂ ਬੁੱਤਾਂ ਨੇ ਦੁੱਧ ਤੇ ਦੇਣਾ ਨਹੀਂ ਹੈ। ਤਾਂ ਜਿੱਥੇ ਸਿੱਖਾਂ ਦੀ ਹੀ ਭਾਵਨਾ ਠਹਿਰਦੀ ਆ, ਕਿਉਂਕਿ ਮਸਲਾ ਇਹ ਆ ਕਿ ਸਿੱਖਾਂ ਦੀ ਧਾਰਮਿਕ ਆਸਥਾ ਦਾ ਕੇਂਦਰ ਆ ਹੈ, ਤੇ ਚਲੋ ਸਰਬ ਸਾਂਝਾ ਹੀ ਹੈ, ਸਾਰੇ ਧਰਮ ਉੱਥੇ ਆਉਂਦੇ ਨੇ। ਤਾਂ ਉੱਥੇ ਵੇਖਣਾ ਪਵੇਗਾ ਤੁਹਾਨੂੰ ਕਿ ਜੇ ਬਹੁ ਗਿਣਤੀ 'ਚ ਲੋਕ ਇਹ ਚਾਹੁੰਦੇ ਆ ਕਿ ਭਾਈ ਬੁੱਤ ਬਦਲ ਦਿੱਤੇ ਜਾਣ, ਤਾਂ ਤੁਹਾਨੂੰ ਵਿਚਾਰ ਕਰਨਾ ਚਾਹੀਦਾ ਹੈ। ਜੇ ਇਹ ਸਿੱਖ ਪਰੰਪਰਾਵਾਂ ਦੇ, ਜੋ ਧਾਰਮਿਕ ਪਰੰਪਰਾਵਾਂ ਦੇ ਉਲਟ ਨਹੀਂ ਹੈ, ਤਾਂ ਤੁਹਾਨੂੰ ਸਾਫ਼ ਕਰਨਾ ਚਾਹੀਦਾ ਕਿ ਭਾਈ ਤੁਸੀਂ ਐਵੇਂ ਕਿਸੇ ਦੇ ਝਾਂਸੇ 'ਚ ਨਾ ਹੋ, ਕਿਸੇ ਦੇ ਪਿੱਛੇ ਲੱਗ ਕੇ ਗੁੰਮਰਾਹ ਨਾ ਹੋਵੋ, ਨੁਕਸਾਨ ਤੁਹਾਡਾ ਵੀ ਹੋਊਗਾ। ਇਹਦੇ ਵਿੱਚ ਕੁਛ ਗਲਤ ਨਹੀਂ। ਯਾਨੀ ਕਹਿਣ ਦਾ ਮਤਲਬ ਇਹ ਆ ਕਿ ਹੇਠਲੇ ਪੱਧਰ ਤੇ ਸੋਸ਼ਲ ਮੀਡੀਆ ਤੇ ਵੀ ਜਾਬਾਂ ਦਾ ਭੇੜ, ਉੱਥੇ ਪੁਲਿਸ ਦੇ ਨਾਲ ਵੀ ਭਿੜੀ ਜਾਂਦੇ ਆ। ਤਾਂ ਕਹਿਣ ਦਾ ਭਾਵ ਇਹੋ ਆ ਕਿ ਤੁਸੀਂ ਸਾਫ਼ ਤੇ ਕਰੋ ਨਾ, ਜਿਨ੍ਹਾਂ ਦੇ ਕੋਲ ਧਾਰਮਿਕ ਪਦਵੀਆਂ ਨੇ, ਜਿਨ੍ਹਾਂ ਦੇ ਕੋਲ ਅਹੁਦੇ ਆ, ਜਿਨ੍ਹਾਂ ਦੇ ਕੋਲ ਰੁਤਬੇ ਆ, ਧਾਰਮਿਕ ਸ਼ਕਤੀਆਂ ਨੇ, ਉਹਨਾਂ ਨੂੰ ਸਾਫ਼ ਕਰਨਾ ਚਾਹੀਦਾ। ਉਹ ਕਿਉਂ ਚੁੱਪ ਨੇ, ਕਿਉਂ ਖਾਮੋਸ਼ ਨੇ, ਵੀ ਇੱਕ ਬਹੁਤ ਵੱਡਾ ਸਵਾਲ ਆ। ਦੂਜੀ ਚੀਜ਼ ਜਿਹੜੀ ਤੁਸੀਂ ਆਖੀ ਆ, ਦੇਖੋ ਇਸ ਖਬਰ ਦੇ ਦਰਮਿਆਨ ਇਹ ਖਬਰ ਜਿਹੜੀ ਆ ਉਹ ਥੋੜੀ ਫਿੱਕੀ ਪੈ ਗਈ, ਜਦ ਕਿ ਇਹ ਵੀ ਖਬਰ ਗੰਭੀਰ ਆ। ਇਹ ਵੀ ਖਬਰ ਗੰਭੀਰ ਆ। ਇਹਦੇ ਵਿੱਚ ਕੀ ਆ ਕਿ ਦੇਖੋ ਇਹ ਜਿਹੜਾ ਰੇਲਵੇ ਸਟੇਸ਼ਨ ਹੈ ਅੰਮ੍ਰਿਤਸਰ ਦਾ, ਬਹੁਤ ਪੁਰਾਣਾ ਰੇਲਵੇ ਸਟੇਸ਼ਨ ਆ। ਤਾਂ ਇਹਦੇ ਵਿੱਚ ਹੁਣ ਇਹ ਵਾਪਰਿਆ ਜਿਹੜਾ ਵਿਵਾਦਤ ਆ ਕਿ ਭਾਰਤੀ ਰੇਲਵੇ ਸਟੇਸ਼ਨ ਵਿਕਾਸ ਕਾਰਪੋਰੇਸ਼ਨ ਨੇ ਅੰਮ੍ਰਿਤਸਰ ਰੇਲਵੇ ਸਟੇਸ਼ਨ ਨੂੰ ਨਵੇਂ ਸਿਰੇ ਤੋਂ ਵਿਸ਼ਵ ਪੱਧਰ ਦੀਆਂ ਸਹੂਲਤਾਂ ਦੇਣ ਦਾ, ਇਹ ਤਹਈਆ ਕਰਕੇ ਇੱਕ ਨਵਾਂ ਰੇਲਵੇ ਸਟੇਸ਼ਨ ਬਣਾਉਣ ਦਾ ਫੈਸਲਾ ਕੀਤਾ ਸੀਗਾ। ਫਿਰ ਇਹਨਾਂ ਨੇ PPP ਯਾਨੀ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ, ਉਹਦੇ ਤਹਿਤ ਪ੍ਰਪੋਜ਼ਲ ਲਿਆ ਕੇ ਇੱਕ ਕੰਪਨੀ ਨੂੰ ਸਾਰਾ ਦਿੱਤਾ ਠੇਕਾ, ਜਿਹਦਾ ਅਨੁਮਾਨਿਤ ਖਰਚਾ ਜਿਹੜਾ 300 ਕਰੋੜ ਦਾ।
ਤੇ ਇਹਦੇ ਵਿੱਚ ਹੁਣ ਇਹ ਕਹਿੰਦੇ ਆ, ਵੇਖੋ ਇਹ ਕੁਝ ਅਖਬਾਰਾਂ ਤੇ WhatsApp ਦੇ ਵਿੱਚ ਇਹ ਸਭ ਚੀਜ਼ਾਂ ਆਈਆਂ ਨੇ। ਉਸ ਤੋਂ ਬਾਅਦ ਮੇਰੇ ਖਿਆਲ ਦੇ ਨਾਲ ਕਰਪਾਲ ਸਿੰਘ ਬਡੂੰਗਰ ਹੋਰਾਂ ਨੇ ਇਹਦਾ ਮਾਮਲਾ ਜਿਹੜਾ ਉਹ ਲਿਆਂਦਾ, ਮੀਡੀਆ ਦੇ ਵਿੱਚ ਵੀ ਲਿਆਂਦਾ, ਰੱਦੇ ਅਮਲ ਵੀ ਦਿੱਤਾ ਉਹਨਾਂ ਨੇ, ਇਹਦਾ ਮੇਰੇ ਖਿਆਲ ਦੇ ਨਾਲ ਖੰਡਨ ਵੀ ਕਰਤਾ ਉਹਨਾਂ ਨੇ। ਮੈਨੂੰ ਪੱਕਾ ਨਹੀਂ ਪਤਾ, ਪਰ ਮੈਨੂੰ ਲੱਗਦਾ ਕਿ ਖੰਡਨ ਉਹਨਾਂ ਨੇ ਕੀਤਾ। ਚਲੋ ਸਵੇਰੇ ਉਹ ਖਬਰ ਆ ਜਾਏਗੀ। ਤਾਂ ਉਸ ਬਾਬਤ ਹੁਣ ਇਹ ਚਰਚਾ ਚੱਲ ਰਹੀ ਹੈ, ਉਹ ਮਾਡਲ ਇੱਕ ਜਿਹੜਾ ਉਹ ਵਾਇਰਲ ਵੀ ਹੋ ਰਿਹਾ ਕਿ ਉਹਦੇ ਵਿੱਚ ਇਹ ਕਿਹਾ ਜਾ ਰਿਹਾ ਕਿ ਜੋ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਨੂੰ ਦਿੱਖ ਬਣਾਈ ਜਾ ਰਹੀ ਹੈ, ਉਹਦੇ ਵਿੱਚ ਬਾਹਰਲੇ ਪਾਸੇ ਕਮਲ ਦਾ ਫੁੱਲ ਹੈ ਸਰੋਵਰ ਦੇ ਵਿੱਚ, ਯਾਨੀ ਇੱਕ ਬਹੁਤ ਵੱਡਾ ਕਮਲ ਦਾ ਫੁੱਲ ਨਜ਼ਰ ਆਉਂਦਾ ਹੈ ਸਰੋਵਰ ਦੇ ਵਿੱਚ। ਤਾਂ ਇਹ ਹੁਣ ਆਪਣੇ ਆਪ ਦੇ ਵਿੱਚ ਇੱਕ ਵੱਡਾ ਵਿਵਾਦ ਹੈ, ਕਿਉਂਕਿ ਕਮਲ ਦਾ ਫੁੱਲ ਹੈ ਜਿਹੜਾ ਉਹ ਸਿੱਖ ਧਾਰਮਿਕ ਰੀਤਾਂ ਦੇ ਵਿੱਚ ਤੇ ਕਿਤੇ ਵੀ ਨਹੀਂ ਹੈ, ਉਹਦੀ ਤੇ ਕੋਈ ਮਹੱਤਤਾ ਨਹੀਂ ਹੈ। ਪਰ ਦੂਸਰੇ ਪਾਸੇ ਭਾਰਤੀ ਜਨਤਾ ਪਾਰਟੀ ਦਾ ਚੁਣਾਵੀ ਚਿੰਨ੍ਹ ਜ਼ਰੂਰ ਹੈ ਜੀ। ਤਾਂ ਇਸ ਮਾਮਲੇ ਤੇ ਹੁਣ ਬਹੁਤ ਵੱਡੀ ਬਹਿਸ ਛਿੜੀ ਪਈ ਆ, ਕਿਉਂਕਿ ਜੇ ਤੁਸੀਂ ਦੇਖੋਗੇ ਜੋ ਉਸ IRS ਦੀ ਜੋ ਜਿਵੇਂ ਮੈਂ ਤੁਹਾਨੂੰ ਦੱਸਿਆ, ਮੇਰੇ ਖਿਆਲ ਦੇ ਨਾਲ ਉਹਦਾ ਪੂਰਾ IRSD ਬਣਦਾ ਹੈ, ਜਿਹੜਾ ਕਿ ਭਾਰਤੀ ਰੇਲਵੇ ਸਟੇਸ਼ਨ ਵਿਕਾਸ ਕਾਰਪੋਰੇਸ਼ਨ ਆ। ਮਤਲਬ ਕਿ ਉਹਨਾਂ ਦਾ ਦਾਅਵਾ ਇਹੋ ਹੀ ਆ ਕਿ ਜਿਹੜਾ ਇਹ ਰੇਲਵੇ ਸਟੇਸ਼ਨ ਬਣਾਇਆ ਜਾ ਰਿਹਾ ਵਾ, ਇਹ ਐਸਾ ਬਣਾਇਆ ਜਾ ਰਿਹਾ ਕਿ ਜਿਹਦੇ ਵਿੱਚ ਸਿੱਖੀ ਦੀ ਦਿੱਖ ਆਵੇ, ਸਿੱਖੀ ਦੀ ਦਿੱਖ ਆਵੇ, ਮਤਲਬ ਕਿ ਜੋ ਵੀ ਉੱਥੇ ਉਤਰੇ ਉਹਨੂੰ ਫੀਲ ਜਿਹੜਾ ਉਹ ਸਿੱਖੀਜ਼ਮ ਵਾਲਾ ਆਵੇ, ਕਿਉਂਕਿ ਸ਼ਹਿਰ ਜਿਹੜਾ ਉਹ ਅੰਮ੍ਰਿਤਸਰ ਦੇ ਦਰਬਾਰ ਸਾਹਿਬ ਕਰਕੇ ਹੀ ਜ਼ਿਆਦਾਤਰ ਦੁਨੀਆ ਦੇ ਵਿੱਚ ਜਾਣਿਆ ਜਾਂਦਾ ਹੈ। ਤਾਂ ਹੁਣ ਬਹੁਤ ਵੱਡੇ ਬੁੱਧੀਜੀਵੀ ਜਿਹੜੇ ਉਹ ਵੀ ਸਵਾਲ ਖੜਾ ਕਰ ਰਹੇ ਆ ਕਿ ਜੇ ਤੁਸੀਂ ਇਸ ਤਰ੍ਹਾਂ ਦੀ ਗੱਲ ਕਰਦੇ ਹੋ, ਜੇ ਤੁਹਾਡੀ ਮਨਸ਼ਾ ਇਹ ਆ, ਤਾਂ ਫਿਰ ਜਿਹੜਾ ਤੁਸੀਂ ਵਿੱਚ ਪਾ ਦਿੱਤਾ ਮਾਮਲਾ ਕਿ ਇੱਕ ਕਮਲ ਦਾ ਫੁੱਲ ਸਰੋਵਰ ਦੇ ਵਿੱਚ, ਇਹ ਤੇ ਕੋਈ ਤੁਕ ਨਹੀਂ ਬਣਦਾ। ਤਾਂ ਉਹਦੇ ਤੇ ਵੀ ਬਹਿਸ ਜਿਹੜੀ ਆ ਉਹ ਅੱਡ ਤੋਂ ਛਿੜੀ ਪਈ ਆ। ਸੋ ਇਹ ਦੋ ਮਾਮਲੇ ਅੰਮ੍ਰਿਤਸਰ ਤੋਂ ਆ ਜਿਹੜੇ ਅੱਜ ਬਹੁਤ ਜ਼ਿਆਦਾ ਵਿਵਾਦਿਤ ਰਹੇ ਆ। ਜੀ ਜੀ ਜੀ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਕਬੱਡੀ ਟੂਰਨਾਮੈਂਟ ਦੇ ਦੌਰਾਨ ਭਿੜ ਪਏ ਖਿਡਾਰੀ, ਫਿਰ ਚੱਕ ਲੋ ਹੋ ਗਈ ਤੇ ਗੋਲੀਆਂ ਵੀ ਚੱਲ ਗਈਆਂ। ਦੇਖੋ ਇਹ ਮਾਮਲਾ ਬਹੁਤ ਗੰਭੀਰ ਆ। ਇਹ ਦੇਰ ਸ਼ਾਮ ਦੀ ਘਟਨਾ, ਹਾਲਾਂਕਿ ਪੂਰੀਆਂ ਤਫਸੀਲਾਂ ਜਿਹੜੀਆਂ ਉਹ ਹਾਲੇ ਨਹੀਂ ਆਈਆਂ, ਪੂਰੀਆਂ ਇਹਦੇ ਬਾਰੇ ਜਾਣਕਾਰੀਆਂ ਨਹੀਂ ਮਿਲ ਰਹੀਆਂ ਕਿ ਕੀ ਵਾਪਰਿਆ ਉੱਥੇ, ਐਗਜ਼ੈਕਟ ਕੀ ਹੋਇਆ। ਪਰ ਡਰੋਲੀ ਭਾਈ ਕੀ ਦਾ ਮੈਨੂੰ ਪਤਾ, ਡਰੋਲੀ ਭਾਈ ਕੇ ਬਹੁਤ ਪੁਰਾਣਾ ਮੇਲਾ ਲੱਗਦਾ ਉੱਥੇ, ਖੇਡ ਮੇਲਾ, ਤੇ ਮਾਘੀ ਤੇ ਹੀ ਲੱਗਦਾ ਮੇਰੇ ਖਿਆਲ ਦੇ ਨਾਲ। ਤਾਂ ਉੱਥੇ ਜਿਹੜਾ ਟੂਰਨਾਮੈਂਟ ਚੱਲ ਰਿਹਾ ਸੀਗਾ, ਉਸ ਟੂਰਨਾਮੈਂਟ ਦੇ ਵਿੱਚ ਦੋ ਪਿੰਡ ਭਿੜ ਰਹੇ ਸੀ। ਇੱਕ ਇਹੀ ਪਿੰਡ ਡਰੋਲੀ, ਇੱਕ ਦੂਸਰਾ ਪਿੰਡਰ ਦੀ ਬਹੁਤ ਪੁਰਾਣੀ ਕਬੱਡੀ ਦੀ ਟੀਮ ਰਹੀ ਆ। ਕਿਸੇ ਸਮੇਂ ਬਿੱਲਾ ਪਿੰਡਰਾਂ ਵਾਲਾ ਬਹੁਤ ਮਸ਼ਹੂਰ ਸੀਗਾ ਕਬੱਡੀ ਦੇ ਵਿੱਚ। ਤਾਂ ਕਹਿਣ ਦਾ ਮਤਲਬ ਕਿ ਜਦ ਇਹ ਦੋਨੇ ਰਹੇ ਸੀ ਪਿੰਡ, ਉਹਦੇ ਵਿੱਚ, ਕਿਉਂਕਿ ਹੁਣ ਦੇਖੋ ਉੱਥੇ ਜਿਹੜਾ ਮੁੰਡਾ ਇੱਕ ਮੌਕੇ ਤੇ ਮੌਜੂਦ ਸੀ, ਉਹਨੇ ਮੈਨੂੰ ਮੈਸੇਜ ਕੀਤਾ, ਜੋ ਗੱਲ ਕਹਿ ਰਿਹਾ ਮੈਂ ਥੋੜੀ ਜਿਹੀ ਉਹ ਕੋਟ ਕਰਕੇ ਫਿਰ ਅੱਗੇ ਗੱਲ ਕਰ ਦੇਣਾ ਜੋ ਮੀਡੀਆ 'ਚ ਆਈ ਆ। ਉਸ ਮੁੰਡੇ ਦੇ ਅਨੁਸਾਰ, ਹਾਲਾਂਕਿ ਉਹਨੇ ਨਾਂ ਜਨਤਕ ਕਰਨ ਦੀ ਅਪੀਲ ਕੀਤੀ ਕਿ ਮੇਰਾ ਨਾਂ ਜਨਤਕ ਨਾ ਕੀਤਾ ਜਾਵੇ, ਉਹ ਕਹਿੰਦਾ ਕਿ ਜਿਹੜਾ ਬਾਹਰਲਾ ਪਿੰਡ ਸੀਗਾ ਉਹਨੂੰ ਹਰਾਉਣ ਵਾਸਤੇ ਜ਼ੋਰ ਲਾਇਆ ਜਾ ਰਿਹਾ ਸੀਗਾ, ਪਰ ਬਾਵਜੂਦ ਇਸ ਤੇ ਉਹ ਪਿੰਡ ਜਿੱਤ ਗਿਆ। ਉਸ ਤੋਂ ਬਾਅਦ ਤੁਰੰਤ ਇਹ ਹਮਲਾ ਹੁੰਦਾ, ਇੱਕ ਅਫੜਾ ਦਫੜੀ ਮਚ ਜਾਂਦੀ ਆ। ਉਹਦੇ ਵਿੱਚ ਇੱਕ ਮੁੰਡੇ ਨੂੰ ਚੁੱਕਣ ਦਾ ਯਤਨ ਕੀਤਾ ਜਾਂਦਾ। ਹਾਲਾਂਕਿ ਮੀਡੀਆ ਕਹਿ ਰਿਹਾ ਕਿ ਇੱਕ ਮੁੰਡਾ ਅਗਵਾ ਕਰ ਲਿਆ ਗਿਆ, ਕਬੱਡੀ ਖਿਡਾਰੀ ਅਗਵਾ ਕਰ ਲਿਆ ਗਿਆ, ਬਟ ਉਹਦੇ ਅਨੁਸਾਰ ਕਿ ਮੁੰਡਾ ਜਿਹੜਾ ਬਚ ਕੇ ਭੀੜ ਦੇ ਵਿੱਚ ਵੜ ਗਿਆ ਤੇ ਉਹਦਾ ਬਚਾਅ ਹੋ ਗਿਆ, ਜਦ ਕਿ ਇੱਕ ਦੋ ਖਿਡਾਰੀਆਂ ਨੂੰ ਸੱਟਾਂ ਮਾਰ ਗਏ ਆ। ਹੁਣ ਕੁਛ ਲੋਕ ਕਹਿੰਦੇ ਆ ਕਿ ਦੇਖੋ ਜੀ, ਇਹ ਜਿਹੜੀ ਸਾਰੀ ਲੜਾਈ ਵੜਾਈ ਹੋਈ ਆ, ਇਹ ਅਸਲ ਦੇ ਵਿੱਚ ਮਤਲਬ ਕਿ ਉਸ ਮੈਚ ਦੀ ਟੈਸਟ ਤੋਂ ਹੀ ਹੋਈ ਆ। ਮਤਲਬ ਕਿ ਇੱਕ ਪਿੰਡ ਜਿੱਤ ਗਿਆ, ਇੱਕ ਹਾਰ ਗਿਆ, ਕਿਸੇ ਨੇ ਗੁੱਸੇ ਦੇ ਵਿੱਚ ਆ ਕੇ ਸਭ ਕੁਛ ਕਰ ਦਿੱਤਾ। ਪਰ ਦੂਸਰਾ ਪੱਖ ਇਹ ਆ, ਜਿਹੜਾ ਗੰਭੀਰ ਪੱਖ ਆ, ਜਿਹਨੂੰ ਕੁਛ ਲੋਕ ਕਹਿਣ ਤੋਂ ਸੰਕੋਚਦੇ ਪਏ ਆ ਕਿ ਇਹ ਅਸਲ ਦੇ ਵਿੱਚ ਜੋ ਕਬੱਡੀ 'ਚ ਨਵੀਂ ਦਖਲਅੰਦਾਜ਼ੀ ਹੋ ਰਹੀ ਹੈ, ਗੈਂਗਿਜ਼ਮ ਦੀ ਗਰੋਹਬਾਜ਼ੀ ਦੀ, ਇਹ ਉਹਦਾ ਸਿੱਟਾ। ਕਿਉਂਕਿ ਕੁਛ ਧਮਕੀਆਂ ਆਈਆਂ ਸਨ ਖਿਡਾਰੀਆਂ ਨੂੰ ਕਿ ਤੁਸੀਂ ਅੱਜ ਦੇ ਮੈਚ ਦੇ ਵਿੱਚ ਹਿੱਸਾ ਨਹੀਂ ਜੇ ਲਓਗੇ, ਪਰ ਬਾਵਜੂਦ ਇਸ ਦੇ ਉਹ ਖਿਡਾਰੀ ਖੇਡਣ ਉਤਰੇ ਆ ਤੇ ਉਹਨਾਂ ਨੂੰ ਇਹਦਾ ਖਮਿਆਜ਼ਾ ਫਿਰ ਇਸ ਰੂਪ ਦੇ ਵਿੱਚ ਭੁਗਤਣਾ ਪਿਆ। ਤਾਂ ਜੇ ਇਹ ਪੱਖ ਮੰਨ ਲਓ ਕੋਈ ਦਮ ਰੱਖਦਾ, ਕੋਈ ਇਹਦੇ ਵਿੱਚ ਸੱਚਾਈ ਹੈ, ਤਾਂ ਫਿਰ ਸੋਚਣਾ ਪਊਗਾ, ਵਿਚਾਰਨਾ ਪਊਗਾ। ਕਿਉਂਕਿ ਇਸ ਤਰ੍ਹਾਂ ਅੱਗੇ ਵੀ ਹੋਇਆ ਅੰਦਰ ਖਾਤੇ, ਇਸ ਤਰ੍ਹਾਂ ਕਈ ਖਿਡਾਰੀਆਂ ਨੇ ਸ਼ਿਕਾਇਤਾਂ ਦਿੱਤੀਆਂ ਕਿ ਸਾਨੂੰ ਧਮਕੀਆਂ ਮਿਲਦੀਆਂ ਨੇ ਜੀ ਕਿ ਤੁਸੀਂ ਆ ਮੈਚ ਸੈਦੂ ਕਰ ਲਓ। ਸੈਦੂ ਦਾ ਮਤਲਬ ਹੁੰਦਾ ਖਿਲਾਫ ਖੇਡੋ ਔਰ ਤੁਹਾਨੂੰ ਜਿਹੜਾ ਨਤੀਜਾ ਹੈ ਉਹ ਸਾਡੇ ਮਨ ਮਾਫਕ ਦੇਣਾ ਹੋਏਗਾ, ਇਨਾਮ ਜਿਹੜਾ ਉਹ ਦਵਤ ਕਰ ਲਿਆ ਜਾਊਗਾ। ਤੇ ਜਿਹੜੇ ਕੁਝ ਖਿਡਾਰੀ ਇਸ ਤਰ੍ਹਾਂ ਨਹੀਂ ਕਰਦੇ, ਫਿਰ ਉਹਨਾਂ ਦੇ ਸੱਟ ਮਾਰਨ ਦਾ ਯਤਨ ਕੀਤਾ ਜਾਂਦਾ ਜਾਂ ਮਾਰ ਵੀ ਦਿੱਤੀ ਜਾਂਦੀ ਹੈ।
ਜਾਂ ਉਹਨਾਂ ਨੂੰ ਧਮਕੀਆਂ ਦਿੱਤੀਆਂ ਜਾਂਦੀਆਂ। ਹੁਣ ਤਾਂ ਅੱਜ ਕੱਲ੍ਹ ਫੈਡਰੇਸ਼ਨਾਂ ਵੀ ਤੁਹਾਨੂੰ ਪਤਾ ਹੈ ਵੱਖੋ ਵੱਖਰੀਆਂ ਬਣ ਗਈਆਂ। ਉਹ ਕਿੰਨਾ ਪਿੱਛੇ ਕਿੰਨਾ ਰੌਲਾ ਪਿਆ ਸੀਗਾ। ਤਾਂ ਕਹਿਣ ਦਾ ਮਤਲਬ ਇਹ ਕਿ ਇਹ ਬਹੁਤ ਗੰਭੀਰ ਪੱਖ ਆ ਕਿ ਕਬੱਡੀ ਅਸੀਂ ਓਲੰਪਿਕ 'ਚ ਲੈ ਕੇ ਚੱਲੇ ਸੀ, ਅੱਜ ਤੇ ਕਬੱਡੀ ਜਿਹੜੀ ਆ ਖੂਹ ਦੇ ਵਿੱਚ ਸੁੱਟਣ ਜਾ ਰਹੇ ਆ। ਕਿਉਂਕਿ ਕਬੱਡੀ ਦੀ ਖੇਡ ਅਸੀਂ ਮਾਂ ਖੇਡ ਕਹਿੰਦੇ ਆ ਨਾ। ਕੋਈ ਹੋਵੇ, ਚੋਰ ਹੋਵੇ, ਸਿਪਾਹੀ ਹੋਵੇ, ਸਾਧੂ ਹੋਵੇ, ਮਾਂ ਤੇ ਸਾਂਝੀ ਹੁੰਦੀ ਹੈ ਨਾ ਯਾਰ। ਤੇ ਤੁਸੀਂ ਆਪਣੀ ਮਾਂ ਦਾ ਹੀ ਜਲੂਸ ਕੱਢਣ ਨੂੰ ਤੁਰੇ ਆ। ਇਹ ਦੇਖਣਾ ਪਏਗਾ, ਵਿਚਾਰਨਾ ਪਏਗਾ। ਕਿਉਂਕਿ ਮੈਂ ਅੱਗੇ ਵੇਖਿਆ ਇੱਕ ਦੌਰ ਦੇ ਵਿੱਚ, ਕਿਉਂਕਿ ਥੋੜਾ ਕਬੱਡੀ ਨਾਲ ਜੁੜੇ ਹੋਣ ਕਰਕੇ ਮੈਂ ਤੁਹਾਨੂੰ ਦੱਸਦਾ ਕਿ ਪਿਛਲੇ ਸਮਿਆਂ ਵਿੱਚ ਇਹੋ ਜਿਹੀ ਗੱਲ ਕੋਈ ਨਹੀਂ ਸੀ ਹੁੰਦੀ। ਪਰ ਕਈ ਵਾਰੀ ਪਿੰਡਾਂ ਦੇ ਵਿੱਚ ਜਿਹੜੀ ਦੁਸ਼ਮਣੀ ਹੁੰਦੀ ਸੀ, ਉਦੋਂ ਦੁਸ਼ਮਣੀ ਪਰਿਵਾਰਾਂ ਦੀ ਜਿਹੜੀ ਹੁੰਦੀ ਸੀਗੀ, ਹੁਣ ਜਿਹੜੀ ਹੈ ਬਹੁਤ ਘਟੀ ਹੈ। ਹੁਣ ਸਿਆਸੀ ਦੁਸ਼ਮਣੀ ਜ਼ਿਆਦਾ ਰਹਿ ਗਈ ਆ। ਪਰ ਉਹ ਜਿਹੜੀ ਜੱਦੀ ਦੁਸ਼ਮਣੀ ਹੁੰਦੀ ਸੀਗੀ ਨਾ, ਉਹਦੇ ਡਰ ਤੋਂ ਕਈ ਵਾਰ ਇਹੋ ਜਿਹਾ ਮਾਹੌਲ ਬਣ ਜਾਂਦਾ ਹੁੰਦਾ ਸੀਗਾ ਕਿ ਇੱਕ ਧਿਰ ਦਾ ਖਿਡਾਰੀ ਇੱਕ ਵੇਲੇ ਖੇਡਦਾ ਹੁੰਦਾ ਸੀ ਤੇ ਦੂਜਾ ਬੈਠ ਜਾਂਦਾ ਸੀ ਕਈ ਪਿੰਡਾਂ ਦੇ ਵਿੱਚ। ਕੋਈ ਬਾਹਰ ਹੋ ਜਾਂਦੇ ਕਿ ਜਦ ਇਹ ਖੇਡੂਗਾ ਮੈਂ ਨਹੀਂ ਖੇਡਦਾ। ਤਾਂ ਇਹ ਕਈ ਥਾਵਾਂ ਤੇ ਭਾਰੀ ਪਿਆ। ਤੇ ਜਿਹੜੇ ਮੁੰਡੇ ਸੀਗੇ ਉਹਨਾਂ ਨੇ ਜਾਂ ਤਾਂ ਦੁਸ਼ਮਣੀਆਂ ਮਟਾਈਆਂ, ਆਪਣੇ ਜੱਦੀ ਦੁਸ਼ਮਣੀਆਂ ਨੂੰ ਖਤਮ ਕੀਤਾ, ਤਾਂ ਉਹ ਪਾੜਾ ਹੋਰ ਵੀ ਵਧਾ ਦਿੱਤਾ। ਤਾਂ ਕਹਿਣ ਦਾ ਮਤਲਬ ਇਹ ਆ ਕਿ ਜਦੋਂ ਇਸ ਤਰ੍ਹਾਂ ਦਾ ਮਾਹੌਲ ਬਣਦਾ, ਫਿਰ ਕਈ ਘਰ ਜਿਹੜੇ ਆ ਉਹ ਬੱਚਿਆਂ ਨੂੰ ਖੇਡਣ ਤੋਂ ਰੋਕ ਦਿੰਦੇ ਆ। ਜਿਹੜਾ ਨੁਕਸਾਨ ਜਿਹੜਾ ਖੇਡ ਦਾ ਹੁੰਦਾ, ਖੇਡ ਦਾ ਨੁਕਸਾਨ ਕਿਸੇ ਵੀ ਸੂਰਤ 'ਚ ਨਹੀਂ ਹੋਣਾ ਚਾਹੀਦਾ। ਹੁਣ ਦੇਖਣਾ ਚਾਹੀਦਾ ਪੁਲਿਸ ਨੂੰ ਕਿ ਕੀ ਇਹਦੇ ਪਿੱਛੇ ਕੋਈ ਗਰੋਹਬਾਜ਼ੀ ਦਾ ਐਂਗਲ ਹੈ, ਜਾਂ ਫਿਰ ਉੱਥੋਂ ਪਿੰਡ ਦੇ ਵਿੱਚੋਂ ਵੀ ਕਿਸੇ ਨੇ ਸ਼ਰਾਰਤ ਕੀਤੀ ਹੈ, ਦਰਸ਼ਕਾਂ ਦੇ ਵਿੱਚੋਂ ਕਿਸੇ ਨੇ ਸ਼ਰਾਰਤ ਕੀਤੀ ਹੈ। ਜਿਹਨੇ ਵੀ ਕੀਤੀ ਹੈ ਉਹਨੂੰ ਜ਼ਰੂਰ ਲੱਭ ਕੇ ਸਜ਼ਾ ਦੇਣੀ ਚਾਹੀਦੀ ਹੈ। ਜੀ ਜੀ ਜੀ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਮੌੜ ਬੰਬ ਕਾਂਡ ਦੇ ਵਿੱਚ ਵਿਪਾਸਨਾ ਇੰਸਾਂ ਦੀ ਕਹਿੰਦੇ ਪੇਸ਼ੀ ਦੀ ਗੱਲ ਨਿਕਲੀ ਅਫਵਾਹ। ਦੇਖੋ, ਇਹਨਾਂ ਨੇ ਕਿਹਾ ਸੀਗਾ, ਦਾਅਵਾ ਕੀਤਾ ਸੀਗਾ ਕਿ ਅਸੀਂ ਉਹਨਾਂ ਨੂੰ ਨੋਟਿਸ ਕੀਤਾ, ਡੇਰੇ 'ਚ ਜਾ ਕੇ ਉਹ ਇੱਥੇ ਆਉਣਗੇ ਜੀ ਪੁੱਛ ਪੜਤਾਲ ਦੇ ਵਿੱਚ। ਸਾਰਾ ਡਰਾਮਾ ਜਿਹਾ ਨਿਕਲਿਆ ਕਿਉਂਕਿ ਜਿਹੜਾ ਇਹਨਾਂ ਨੇ ਅੱਜ ਪੁੱਛ ਪੜਤਾਲ ਵਾਲਾ ਪ੍ਰਪੰਚ ਰਚਿਆ ਉਹਦੇ 'ਚ ਪੀੜਤ ਤੇ ਆ ਗਏ। ਫਿਰ ਸਾਰਾ ਕੁਛ ਹੋਇਆ। ਉਹ ਵਿਚਾਰੇ 1 ਵਜੇ ਆ ਕੇ ਬੈਠੇ ਰਹੇ। ਫਿਰ ਉਹਨਾਂ ਨੂੰ ਕਿਹਾ ਕਿ 2 ਜਾਣੇ ਆ, 4 ਜਾਣੇ ਆ ਜੋ। ਉਹਨਾਂ ਨੇ ਕਿਹਾ ਕਿ ਨਹੀਂ ਆਵਾਂਗੇ, ਤੁਸੀਂ ਇੱਕ ਵਾਰੀ ਨਿਬੇੜੋ। 3 ਵਜੇ ਤੁਸੀਂ ਆਏ ਹੋ, 1 ਵਜੇ ਦਾ ਟਾਈਮ ਦਿੱਤਾ। ਉਸ ਤੋਂ ਬਾਅਦ ਇਹਨਾਂ ਨੇ ਸੰਘਰਸ਼ ਕਮੇਟੀ ਵਾਲੇ ਨਾਲ ਕੁਛ ਨਾਲ ਗੱਲ ਵੀ ਕੀਤੀ ਆ। ਪਰ ਜਿਹੜਾ ਕਿਹਾ ਜਾ ਰਿਹਾ ਸੀਗਾ ਕਿ ਡੇਰੇ ਵਾਲਿਆਂ ਨੂੰ ਅਸੀਂ ਤਾਰਫ ਕੀਤਾ, ਉਹ ਨਹੀਂ ਆਏ। ਤੇ ਕੁਛ ਜਿਹੜੇ ਪੁਲਿਸ ਸੂਤਰ ਆ ਉਹਨਾਂ ਨੇ ਮੀਡੀਆ ਦੇ ਜਿਹੜੇ ਕਰਮਚਾਰੀ ਸੀਗੇ, ਮੀਡੀਆ ਪਰਸਨ ਸੀਗੇ, ਉਹਨਾਂ ਨਾਲ ਗੱਲ ਕੀਤੀ। ਜਦੋਂ ਉਹ ਕਹਿੰਦੇ ਕਿ ਅਸੀਂ ਨੋਟਿਸ ਕੀਤਾ ਹੀ ਨਹੀਂ ਉਹਨਾਂ ਨੂੰ, ਮਤਲਬ ਕਿ ਇਹ ਅਫਵਾਹ ਹੀ ਫੈਲ ਗਈ ਆ। ਹੁਣ ਤੁਸੀਂ ਦੇਖੋ ਕਿੱਡਾ ਸੈਂਸਿਟਿਵ ਮਾਮਲਾ ਤੇ ਕਿੱਡਾ ਮਜ਼ਾਕੀਆ ਜਿਹਾ ਇਸ ਮਾਮਲੇ ਨੂੰ ਬਣਾਇਆ ਜਾ ਰਿਹਾ ਕਿ ਪਹਿਲਾਂ ਮੀਡੀਆ ਦੇ ਵਿੱਚ ਖਬਰਾਂ ਜਿਹੜੀਆਂ ਉਹ ਨਸ਼ਰ ਹੁੰਦੀਆਂ ਨੇ ਕਿ ਵਿਪਾਸਨਾ ਨੂੰ ਪੁੱਛ ਪੜਤਾਲ ਦੇ ਵਿੱਚ ਸ਼ਾਮਲ ਕਰਨ ਵਾਸਤੇ ਨੋਟਿਸ ਕੀਤਾ ਗਿਆ, ਉਹ ਸ਼ਾਮਲ ਹੋਊਗੇ। ਬਟ ਬਾਅਦ ਦੇ ਵਿੱਚ ਆਪ ਹੀ ਕਿਹਾ ਜਾਂਦਾ ਕਿ ਨੋਟਿਸ ਕੀਤਾ ਹੀ ਨਹੀਂ ਹੈ। ਤਾਂ ਮੇਰੇ ਹਿਸਾਬ ਨਾਲ ਜੋ ਵੀ ਚੱਲ ਰਿਹਾ ਸਾਰਾ ਕੁਛ ਹੈ ਜਿਹੜਾ ਉਹ ਦਿਲੀ ਇੱਛਾ ਦੇ ਨਾਲ ਨਹੀਂ ਚੱਲ ਰਿਹਾ ਕਿ ਇਨਸਾਫ ਦਿੱਤਾ ਜਾਵੇ। ਕਿਉਂਕਿ ਜਿਹੜੇ ਲੋਕ ਮਰੇ ਸਨ ਉਹਨਾਂ ਦੇ ਵਿੱਚੋਂ 4-5 ਬਾਲ ਵੀ ਸਨ, ਬੱਚੇ ਵੀ ਸਨ। ਉਹ ਇਨਸਾਫ ਵਾਸਤੇ ਸਭ ਕੁਛ ਨਹੀਂ ਕੀਤਾ ਜਾ ਰਿਹਾ। ਕੀਤਾ ਇਸ ਕਰਕੇ ਜਾ ਰਿਹਾ ਕਿਉਂਕਿ ਪਿਛਲੀ ਤਾਰੀਖ ਤੇ ਹਾਈ ਕੋਰਟ ਦੇ ਵਿੱਚ ਇਹਨਾਂ ਨੂੰ ਚੰਗੀਆਂ ਫਟਕਾਰਾਂ ਪਈਆਂ ਸੀ, ਚੰਗੀਆਂ ਝਾੜਾਂ ਪਈਆਂ ਸੀ। ਉਸ ਤੋਂ ਬਾਅਦ 3 ਮਹੀਨਿਆਂ ਦਾ ਸਮਾਂ ਦਿੱਤਾ ਗਿਆ ਸੀਗਾ ਜਿਹੜਾ 30 ਜਨਵਰੀ ਨੂੰ ਖਤਮ ਹੋ ਰਿਹਾ। ਇਹ ਸਾਰਾ ਕੁਛ ਲੱਗਦਾ ਇਹੋ ਆ ਕਿ ਖਾਨਾ ਪੂਰਤੀ ਲਈ ਕੀਤਾ ਜਾ ਰਿਹਾ ਕਿ ਜਾ ਕੇ ਅਸੀਂ ਹਾਈ ਕੋਰਟ ਦੇ ਵਿੱਚ ਆਪਣਾ ਚੰਮ ਬਚਾ ਸਕੀਏ। ਜੀ ਜੀ ਜੀ। ਅਗਲੀ ਜਿਹੜੀ ਗੱਲ ਕਰਦੇ, ਕਹਿੰਦੇ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਵੀ ਹੁਣ ਹਲਚਲ ਤੇਜ਼ ਕੀਤੀ ਆ। ਪ੍ਰੇਮ ਸਿੰਘ ਚੰਦੂ ਮਾਜਰਾ ਨੇ ਹਲਚਲ ਤੇਜ਼ ਕਰ ਦਿੱਤੀ ਆ ਕਿਉਂਕਿ ਦੇਖਿਆ ਹੋਣਾ ਤੁਸੀਂ ਕਿ ਸੁਖਬੀਰ ਸਿੰਘ ਬਾਦਲ ਨੇ ਪਹਿਲੀ ਦਫਾ ਮਜੀਠੀਆ ਕਹਿ ਦੇ ਲਗਾ ਸਕ ਕਿਉਂਕਿ ਸੁਖਬੀਰ ਸਿੰਘ ਬਾਦਲ ਜਦੋਂ ਆਉਂਦਾ ਤੇ ਮਜੀਠੀਆ ਆਪਣੇ ਆਪ ਹੀ ਮੂੰਹ ਚੋਂ ਨਿਕਲ ਜਾਂਦਾ। ਤਾਂ ਉਹਨਾਂ ਨੇ ਢੀਂਡਸਾ ਪਰਿਵਾਰ ਤੇ ਪਹਿਲੀ ਦਫਾ ਖੁੱਲੇ ਤੌਰ ਤੇ ਹਮਲਾ ਕੀਤਾ ਸੀਗਾ। ਉਸ ਤੋਂ ਬਾਅਦ ਅਕਾਲੀ ਦਲ ਵੱਲੋਂ ਇੱਕ ਪ੍ਰੈਸ ਨੋਟ ਵੀ ਜਾਰੀ ਹੁੰਦਾ। ਵੈਸੇ ਇਹ ਪਹਿਲਾਂ ਦੀ ਗੱਲ ਆ, ਹਮਲਾ ਬਾਅਦ ਦੇ ਵਿੱਚ ਹੁੰਦਾ। ਪਰ ਜੇ ਆਪਾਂ ਇਹਨਾਂ ਚੀਜ਼ਾਂ ਨੂੰ ਸਿਲਸਿਲੇਵਾਰ ਤਰੀਕੇ ਨਾਲ ਦੇਖੀਏ ਤਾਂ ਅੱਗੇ ਜਾ ਕੇ ਵਿਵਾਦਤ ਕਿਵੇਂ ਹੋਈਆਂ ਕਿਉਂਕਿ ਅਕਾਲੀ ਦਲ ਨੇ ਇੱਕ ਪ੍ਰੈਸ ਨੋਟ ਜਾਰੀ ਕੀਤਾ ਸੀਗਾ ਜਿਹੜਾ ਪਰਸੋਂ ਛਪਿਆ ਸੀਗਾ, ਜਿਹਦੇ ਵਿੱਚ ਉਹਨਾਂ ਨੇ ਢੀਂਡਸਾ ਨੂੰ ਕਾਂਗਰਸ ਦੇ ਪਿਆਦੇ ਦੱਸਿਆ ਸੀਗਾ। ਮਤਲਬ ਢੀਂਡਸਾ ਛੋਟਾ ਢੀਂਡਸਾ, ਵੱਡਾ ਢੀਂਡਸਾ, ਤਾਂ ਉਹਨਾਂ ਨੂੰ ਕਾਂਗਰਸ ਦੇ ਪਿਆਦੇ ਦੱਸਿਆ ਗਿਆ ਸੀਗਾ, ਕੈਪਟਨ ਦੇ ਖਾਸ ਤੌਰ ਤੇ। ਤਾਂ ਉਸ ਤੋਂ ਬਾਅਦ ਇਹ ਫਿਰ ਸੁਖਬੀਰ ਸਿੰਘ ਬਾਦਲ ਥੋੜੇ ਜਿਹੇ ਹੋਰ ਬੇਬਾਕ ਹੋ ਕੇ ਖੁੱਲ ਕੇ ਹਮਲੇ ਕਰ ਦਿੱਤੇ। ਹੁਣ ਹੋ ਕੀ ਰਿਹਾ ਕਿ ਅੱਜ ਪ੍ਰੇਮ ਸਿੰਘ ਚੰਦੂ ਮਾਜਰਾ ਹੋਰਾਂ ਦਾ ਬਿਆਨ ਲੱਗਿਆ, ਉਹਨਾਂ ਨੇ ਆਪਣੇ ਆਪ ਨੂੰ ਇਸ ਬਿਆਨ ਤੋਂ ਵੱਖ ਕਰ ਲਿਆ ਜੋ ਅਕਾਲੀ ਦਲ ਵੱਲੋਂ ਸਾਂਝੇ ਤੌਰ ਤੇ ਦਿੱਤਾ ਗਿਆ ਸੀਗਾ। ਮਤਲਬ ਜੋ ਢੀਂਡਸਾ ਦੇ ਖਿਲਾਫ ਇੱਕ ਸ਼ਬਦਾਵਲੀ ਇਸਤੇਮਾਲ ਕੀਤੀ ਗਈ ਸੀ ਪਿਆਦੇ, ਤਾਂ ਉਹਦੇ ਤੋਂ ਉਹਨਾਂ ਨੇ ਆਪਣੇ ਆਪ ਨੂੰ ਜੁਦਾ ਕਰ ਲਿਆ। ਤਾਂ ਇਹ ਆਪਣੇ ਆਪ
ਮਾਫੀ ਚਾਹੁੰਦੇ ਆ, ਥੋੜੀ ਤਕਨੀਕੀ ਪ੍ਰੋਬਲਮ ਕਰਕੇ ਜਿਹੜੀ ਇਹ ਲਾਈਨ ਡ੍ਰੌਪ ਹੋ ਗਈ ਸੀ। ਤੇ ਚੰਦੂ ਮਾਜਰਾ ਦੀ ਹਲਚਲ ਨੇ ਆਪਣੀ ਵੀ ਇੱਥੇ ਹਲਚਲ ਮਚਾਤੀ ਆ। ਮਿੰਟੂ ਜੀ ਕਰ ਦਿਓ ਕੰਟੀਨਿਊ। ਹਾਂਜੀ ਹਾਂਜੀ ਹਾਂਜੀ, ਨਹੀਂ ਅੱਜ ਵੈਸੇ ਹੀ ਕੋਈ ਦਿੱਕਤ ਆ ਮੇਰੇ ਐਂਡ ਤੋਂ ਹੀ, ਸ਼ਾਇਦ ਕੋਈ ਆਵਾਜ਼ ਦੇ ਵਿੱਚ ਦਿੱਕਤ ਹੈ। ਤਾਂ ਪ੍ਰੇਮ ਸਿੰਘ ਚੰਦੂ ਮਾਜਰਾ ਬਾਰੇ ਮੈਂ ਕਹਿ ਰਿਹਾ ਸੀਗਾ ਕਿ ਦੇਖੋ, ਜੋ ਉਹਨਾਂ ਨੇ ਇਹ ਇੱਕ ਫੈਸਲਾ ਲਿਆ ਆਪਣੇ ਆਪ ਨੂੰ ਅੱਡ ਕਰਨ ਦਾ, ਤਾਂ ਉਹ ਚਰਚਾ ਦਾ ਵਿਸ਼ਾ ਇਸ ਕਰਕੇ ਬਣਿਆ ਕਿਉਂਕਿ ਪ੍ਰੇਮ ਸਿੰਘ ਚੰਦੂ ਮਾਜਰਾ ਉਹਦੇ ਅੱਜ ਕੱਲ੍ਹ ਦਿੱਲੀ ਦੀ ਰਾਜਨੀਤੀ ਦੇ ਵਿੱਚ ਖਾਸਾ ਰਸੂਖ ਰੱਖਦੇ ਆ। ਦਿੱਲੀ ਦੀ ਰਾਜਨੀਤੀ ਤੋਂ ਭਾਵ ਕੀ ਆ ਕਿ ਭਾਜਪਾ ਆਗੂਆਂ ਦੇ ਨਾਲ ਉਹਨਾਂ ਦੀ ਵੀ ਚੰਗੀ ਬਣਦੀ ਆ। ਤਾਂ ਕੁਛ ਲੋਕ ਜਿਹੜੇ ਸਿਆਸੀ ਵਿਸ਼ਲੇਸ਼ਕ ਆ ਉਹ ਮੱਥਾ ਖੁਰਕ ਰਹੇ ਆ, ਸਿਰ ਖੁਰਕ ਰਹੇ ਆ, ਸੋਚ ਰਹੇ ਆ ਕਿ ਕਿਤੇ ਕੋਈ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਅਕਾਲੀ ਦਲ ਵਾਸਤੇ ਚਿੰਤਾ ਤੇ ਨਹੀਂ ਬਣ ਰਹੀ, ਕਿਉਂਕਿ ਸੁਖਦੇਵ ਸਿੰਘ ਢੀਂਡਸਾ ਵੀ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਦੇ ਨੇੜੇ ਆ ਕਿ ਕੋਈ ਦਿੱਲੀ ਤੋਂ ਤਾਰ ਤੇ ਨਹੀਂ ਖੜਕ ਰਹੀ। ਤਾਂ ਜਿੱਥੇ ਇਹ ਆਪਣੇ ਆਪ ਦੇ ਵਿੱਚ ਅਕਾਲੀ ਦਲ ਵਾਸਤੇ ਚਿੰਤਾ ਦਾ ਸਬਬ ਹੈ, ਚਿੰਤਨ ਦਾ ਸਬਬ ਹੈ ਕਿ ਕੀ ਗੱਲ ਹੋ ਗਈ ਪ੍ਰੇਮ ਸਿੰਘ ਚੰਦੂ ਮਾਜਰਾ ਹੋਰੀ ਢੀਂਡਸੇ ਦੇ ਵਿਰੁੱਧ ਦਿੱਤੀ ਬਿਆਨਬਾਜ਼ੀ ਤੋਂ, ਕੀਤੀ ਬਿਆਨਬਾਜ਼ੀ ਤੋਂ ਅੱਡ ਕਿਵੇਂ ਹੋ ਗਏ, ਵੱਖ ਕਿਵੇਂ ਹੋ ਗਏ। ਉੱਥੇ ਦੂਸਰੇ ਪਾਸੇ ਜਿਹੜੇ ਸਿਆਸਤ ਦੇ ਵਿੱਚ ਦਿਲਚਸਪੀ ਰੱਖਦੇ ਉਹਨਾਂ ਵਾਸਤੇ ਵੀ ਇੱਕ ਵਜ਼ਾਰਤ ਆ ਕਿ ਅਚਾਨਕ ਕੀ ਹੋਇਆ। ਹੁਣ ਵੈਸੇ ਕੱਲ ਨੂੰ ਅਚਾਨਕ ਕੀ ਹੋ ਜਾਵੇ ਉਹਦੇ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ, ਪਰ ਅਕਾਲੀ ਪੋਲਿਟਿਕਸ ਇਸ ਵੇਲੇ ਬਹੁਤ ਦਿਲਚਸਪ ਮੋੜ ਤੇ ਖੜ ਗਈ ਆ। ਆਪਣੇ ਲਈ ਉਹ ਦਿਲਚਸਪ ਮੋੜ ਤੇ ਹੋਏਗੀ, ਪਰ ਜਿਨ੍ਹਾਂ ਨੇ ਅਕਾਲੀ ਦਲ ਬਾਦਲ ਨੂੰ ਅੱਗੇ ਲਿਜਾਣ ਦਾ ਸੁਪਨਾ ਵੇਖਿਆ ਉਹਨਾਂ ਵਾਸਤੇ ਤੇ ਇੱਕ ਖਤਰਨਾਕ ਮੋੜ ਸਾਬਤ ਹੋ ਰਿਹਾ ਨਾ ਕਿ ਇੰਜਨ ਦੇ ਵਿੱਚ ਜੇ ਕਿਸੇ ਚੀਜ਼ ਨੂੰ ਠੀਕ ਕਰਦੇ ਤਾਂ ਦੂਸਰੇ ਪਾਸੇ ਆਵਾਜ਼ ਹੋਰ ਆ ਜਾਂਦੀ ਆ ਕਿ ਇੱਧਰੋਂ ਹੁਣ ਆਵਾਜ਼ ਠੀਕ ਕੀਤੀ ਆ, ਉਧਰੋਂ ਆਵਾਜ਼ ਫੇਰ ਆ ਗਈ, ਕਦੇ ਗੇਰ ਦੀ ਕਦੇ ਕੁਛ ਨਹੀਂ। ਜੀ 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 ਬਿਲਕੁਲ। ਕਾਫੀ ਹੁਣ ਚਿੰਤਨ ਦਾ ਤੇ ਚਿੰਤਾ ਦਾ ਵਿਸ਼ਾ ਜਿਹੜਾ ਇਸ ਟਾਈਮ ਅਕਾਲੀ ਪਾਰਟੀ ਦੇ ਲਈ ਇਹ ਬਣਿਆ ਪਿਆ ਆ। ਤੇ ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ ਤੁਸੀਂ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ। ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਤੇ ਸੋ ਤੇ ਇੱਥੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਭਨਾਂ ਨੂੰ ਪਿਆਰ ਸਤਿਕਾਰ ਸਤਿ ਸ਼੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਕੈਨੇਡਾ ਦੇ ਸਭ ਤੋਂ ਵੱਡੇ ਯੂਜ਼ਡ ਟਰੱਕ ਸੇਲਸ ਡੀਲਰ ਪ੍ਰਾਈਡ ਟਰੱਕ ਸੇਲਸ ਹੁਣ ਕੈਲੀਫੋਰਨੀਆ ਦੇ ਸ਼ਹਿਰ ਸਟਾਕਟਨ ਅਤੇ ਫੰਟੈਨਾ ਦੇ ਵਿੱਚ 2 ਵੱਡੀਆਂ ਲੋਕੇਸ਼ਨਸ ਖੋਲ ਚੁੱਕੇ ਹਨ। ਇਹਨਾਂ ਕੋਲ ਹਰ ਮੇਕ ਅਤੇ ਮਾਡਲ ਦੇ ਟਰੱਕ ਟ੍ਰੇਲਰਸ ਦੀ ਇਨਵੈਂਟਰੀ ਹੈ। ਇਨ ਹਾਊਸ ਫਾਈਨੈਂਸਿੰਗ, ਜ਼ੀਰੋ ਡਾਊਨ ਜਾਂ ਲੋ ਡਾਊਨ ਤੇ ਵੀ। ਛੋਟੀਆਂ ਜਾਂ ਵੱਡੀਆਂ ਫਲੀਟ ਦੇ ਲਈ ਬੈਸਟ ਫਾਈਨੈਂਸ ਰੇਟਸ ਅਵੇਲੇਬਲ। 2017, 18, 19 ਦੇ ਟਰੱਕ 2 ਲੱਖ ਮੀਲ ਤੋਂ ਘੱਟ ਸਟਾਕ ਵਿੱਚ ਹਨ, ਉਹ ਵੀ ਫੈਕਟਰੀ ਵਾਰੰਟੀ ਦੇ ਨਾਲ।